ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸਫਰ ਇੰਡੀਆ ਟੂ ਆਸਟ੍ਰੇਲੀਆ ਦੇ ਵਿੱਚ। ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਮੇਰੇ ਮਹਿਮਾਨ ਜੁੜ ਚੁੱਕੇ ਨੇ। ਆਓ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਨਵਪ੍ਰੀਤ ਕੌਰ ਜੀ ਤੇ ਗੁਰਸ਼ਰਨ ਸਿੰਘ ਮੰਗੜ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਸਟੂਡੀਓ 'ਚ। ਥੈਂਕ ਯੂ ਜੀ। ਥੈਂਕ ਯੂ। ਹਾਂਜੀ, ਫਿਰ ਕਿਵੇਂ ਰਿਹਾ ਜੀ ਤੁਹਾਡਾ ਸਫਰ ਗੋਲਡ ਕੋਸਟ ਤੋਂ ਬ੍ਰਿਸਬਨ ਦਾ? ਬਹੁਤ ਵਧੀਆ ਜੀ। ਅਸੀਂ ਹਰ ਰੋਜ਼ ਟਰੈਵਲ ਕਰਦੇ ਹਾਂ, ਜਿੱਦਾਂ 5 ਦਿਨ ਵੀਕ ਦੇ ਵਿੱਚ। ਅੱਛਾ। ਮੇਰਾ ਆਫਿਸ ਹੈਗਾ 8 ਮਾਈਲ ਪਲੇਨਸ ਤੇ ਇਹ ਜੌਬ ਕਰਦੇ ਆ ਥਰਮੋ ਫਿਸ਼ਰ ਗਾਬੇ। ਓਕੇ। ਤੇ ਫਿਰ ਸਾਨੂੰ ਮੰਡੇ ਟੂ ਫਰਾਈਡੇ ਆਉਣਾ ਪੈਂਦਾ ਤੇ ਅਸੀਂ ਹਰ ਰੋਜ਼ ਆਉਣੇ ਆ, ਜਿੱਦਾਂ ਮਤਲਬ ਵੀਕ ਦੇ ਵਿੱਚ ਫਿਰ ਤਾਂ ਉਹ ਰਾਹ ਪੈਰ ਲੱਗ ਜਾਂਦਾ ਹੈ ਨਾ, ਕਿ ਪਤਾ ਹੀ ਨਹੀਂ ਲੱਗਦਾ ਬਸ ਉਹ ਹੁਣ ਉਹ ਰੋਡਸ ਜਿੱਦਾਂ ਪੈਰਾਂ ਦੇ ਤਲੋਂ ਨਿਕਲੀਆਂ ਹੋਈਆਂ ਤਾਂ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਗੱਡੀ 'ਚ ਬੈਠੀ ਦਾ ਹੈ। ਚਲੋ ਸਫਰ ਪੁੱਛਦੇ ਹਾਂ ਜੀ। ਤੁਹਾਡਾ ਸਫਰ ਤੋਂ ਸ਼ੁਰੂਆਤ ਹੋਈ ਆ ਪੰਜਾਬ, ਕਿਹੜਾ ਜ਼ਿਲ੍ਹਾ ਜੀ ਤੁਹਾਡਾ? ਮੈਂ ਪਟਿਆਲੇ ਤੋਂ ਬਿਲੋਂਗ ਕਰਦੀ ਹਾਂ ਜੀ, ਪਿੱਛੋਂ ਪਟਿਆਲਾ ਮੇਨ ਸਿਟੀ ਸ਼ਹਿਰ ਤੋਂ, ਪਟਿਆਲੇ ਤੋਂ। ਹਾਂਜੀ। ਮੈਂ ਹੈਗਾ ਜੀ ਬੇਸਿਕਲੀ ਸ਼੍ਰੀ ਮੁਕਤਸਰ ਸਾਹਿਬ, ਬਟ ਮੇਰਾ ਪਿੰਡ ਜਿੱਥੇ ਜ਼ਮੀਨ ਜਾਇਦਾਦ ਉਹ ਹੈਗਾ ਜੀ ਮੰਗਟਕੀਰ। ਇਹ ਮੁਕਤਸਰ ਤੋਂ 12 ਕਿਲੋਮੀਟਰ ਦੂਰ ਆ। ਓਕੇ। ਤੇ ਬੇਸਿਕਲੀ ਉਹ ਪਿੰਡ ਸਾਰਾ ਮੰਗਟਾਂ ਦਾ। ਹਾਂਜੀ। ਤੁਸੀਂ ਮੰਗੜਾ ਸੀ, ਮੰਗੜਾ ਤਾਂ ਸਾਡੇ ਭਰਾ ਆਏ ਹੋਏ ਨੇ ਭਾਈ। ਅੱਜ ਤਾਂ ਖੁਸ਼ੀਆਂ ਬੰਨ ਹੋ ਗਈਆਂ ਜੀ ਸਫਰ ਪ੍ਰੋਗਰਾਮ ਦੇ ਵਿੱਚ, ਕਿਉਂਕਿ ਅਸੀਂ ਮੰਗੜੇ ਤੇ ਸਾਡੇ ਭਰਾ ਵੀ ਮੰਗੜ। ਅੱਛਾ। ਤੇ ਬੇਸਿਕਲੀ ਤੁਹਾਡਾ, ਕਿਉਂਕਿ ਮੁਕਤਸਰ ਦੇ ਵਿੱਚ ਵੀ ਪੰਜਾਬ ਆਪਣੇ ਮੰਗੜ ਹੈਗੇ ਨੇ, ਕਿਉਂਕਿ ਲੁਧਿਆਣਾ ਡਿਸਟ੍ਰਿਕਟ ਤੇ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ। ਹਾਂਜੀ। ਮੁਕਤਸਰ ਦੇ ਵਿੱਚ ਵੀ ਕਾਫੀ ਹੋਣਗੇ ਪਿੰਡ, ਹਨਾ? ਹਾਂਜੀ। ਸਾਡੇ ਇੱਕ ਵਾਰ ਕੋਈ ਕੁੜੀ ਹੁਸ਼ਿਆਰਪੁਰ ਤੋਂ ਆਈ ਸੀ ਮੰਗਟਾਂ ਦੀ, ਜੋ ਮਤਲਬ ਰਿਸਰਚ ਕਰ ਰਹੀ ਸੀ ਮੰਗਟਾਂ ਦੇ। ਅੱਛਾ। ਤੇ ਉਹਨੇ ਬੁੱਕ ਵੀ ਲਿਖੀ ਹੋਈ ਹੈ, ਸ਼ਾਇਦ ਮੇਬੀ ਮੇਰੇ ਕੋਲ ਕਾਪੀ ਹੋਵੇ, ਮੈਂ ਤੁਹਾਨੂੰ ਦੇਵਾਂਗਾ। ਜ਼ਰੂਰ। ਉਹ ਕੁੜੀ PhD ਕਰ ਰਹੀ ਸੀ ਇਹ ਗੋਤਾਂ ਤੇ। ਅੱਛਾ। ਤੇ ਫਿਰ ਉਹਨੇ ਵਾਈਲ ਰਿਸਰਚ ਸ਼ੀ ਐਕਚੁਅਲੀ ਕੇਮ ਟੂ, ਮਤਲਬ ਉੱਥੇ ਸਾਡੇ ਕੋਲ ਪਿੰਡ ਆਈ ਸੀ। ਫਿਰ ਉਹਨੇ ਪੂਰਾ ਪੁੱਛਿਆ, ਦੱਸਿਆ ਵੀ ਤੁਸੀਂ ਕਿਵੇਂ ਇੱਥੇ ਟਰੈਵਲ ਕੀਤਾ, ਹਨਾ? ਕਿਉਂਕਿ ਆਦਤਾਂ ਤਾਂ ਨਹੀਂ ਦੱਸ ਕੇ ਗਈ? ਨਹੀਂ। ਸਾਡਾ ਜਿੱਦਾਂ ਪੁਰਾਣਾ ਪਿੰਡ ਸੀਗਾ ਲੁਧਿਆਣੇ ਜ਼ਿਲ੍ਹੇ 'ਚ ਰਾਮਪੁਰ, ਨੀਲੋ ਵਾਲੀ ਨਹਿਰ, ਸ਼ਾਇਦ ਸੁਣਿਆ ਹੋਣਾ। ਉੱਥੇ ਸੀਗਾ, ਉੱਥੋਂ ਬਜ਼ੁਰਗ ਸੀਗੇ ਜਿਹੜੇ ਮਤਲਬ ਤਕਰੀਬਨ 150 ਸਾਲ ਪਹਿਲਾਂ ਉੱਥੇ ਮੂਵ ਕਰ ਗਏ ਸੀ ਜੀ। ਜੀ ਰਾਮਪੁਰਾ, ਕਟਾਣੀ, ਉਹ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਤਾਂ ਕਾਫੀ ਸਾਰੇ। ਹਾਂਜੀ, ਬਹੁਤ ਸਾਰੇ ਪਿੰਡ। ਹਾਂਜੀ। ਉਹਦੀ ਬੁੱਕ 'ਚ ਲਿਖਿਆ ਹੋਇਆ ਸੀ ਕਿ 25-30 ਪਿੰਡ ਉੱਥੇ ਮੰਗਟਾਂ ਦੇ ਹੈਗੇ ਆ, ਫਤਿਹਗੜ੍ਹ ਸਾਹਿਬ, ਲੁਧਿਆਣੇ ਦੇ। ਹਾਂਜੀ। ਵੈਰੀ ਨਾਈਸ। ਤੇ ਤੁਸੀਂ ਦੱਸੋ ਜੀ ਨਵਪ੍ਰੀਤ ਕੌਰ ਜੀ, ਤੁਸੀਂ ਪੰਜਾਬ 'ਚੋਂ ਕੀ ਸਟੱਡੀ ਕੀਤੀ ਫਿਰ? ਪੰਜਾਬ ਤੋਂ ਜੀ ਪਹਿਲਾਂ ਮੈਂ ਬੈਚਲਰਸ ਕੀਤੀ ਸੀਗੀ ਬਾਇਓਟੈਕਨੋਲੋਜੀ 'ਚ ਪੰਜਾਬੀ ਯੂਨੀਵਰਸਿਟੀ ਤੋਂ। ਉਹ ਤੋਂ ਬਾਅਦ ਫਿਰ ਮਾਸਟਰਸ ਕੀਤੀ ਥਾਪਰ ਯੂਨੀਵਰਸਿਟੀ ਤੋਂ। ਫਿਰ ਉਹ ਤੋਂ ਬਾਅਦ ਮੈਂ ਅਪਲਾਈ ਕਰਦੀ ਸੀਗੀ ਡਾਕਟਰੇਟ ਦਾ, ਕਿਉਂਕਿ ਸ਼ੁਰੂ ਤੋਂ ਹੀ ਸੀਗਾ ਕਿ ਜਿਵੇਂ ਆਪਣੀ ਪੰਜਾਬੀ ਫੈਮਲੀਜ਼ 'ਚ ਹੁੰਦਾ ਕਿ ਜਾਂ ਡਾਕਟਰ ਬਣਨਾ, ਜਾਂ ਇੰਜੀਨੀਅਰ ਬਣਨਾ, ਜਾਂ ਲਾਇਰ ਬਣਨਾ। ਤਾਂ ਮੈਨੂੰ ਸੀਗਾ ਪ੍ਰੋਪਰ ਡਾਕਟਰ ਦਾ, ਪਰ ਮੈਨੂੰ ਬਹੁਤ ਜ਼ਿਆਦਾ ਫੋਬੀਆ ਸੀਗਾ ਸ਼ੁਰੂ ਤੋਂ ਵੀ। ਮੈਂ ਬਲੱਡ ਨਹੀਂ ਦੇਖ ਸਕਦੀ ਸੀਗੀ, ਬਲੱਡ ਦਾ ਜਾਂ ਡਾਇਸੈਕਸ਼ਨਸ ਦਾ। ਤਾਂ ਫਿਰ ਮੈਂ ਉੱਧਰ ਆਪਣਾ ਡਾਕਟਰ ਦਾ ਐਗਜ਼ਾਮ ਤਾਂ ਨਹੀਂ ਦਿੱਤਾ ਕਿ ਉਹ ਫੋਬੀਆ ਕਰਕੇ, ਪਰ ਮੈਨੂੰ ਆਏ ਜ਼ਰੂਰ ਸੀਗਾ ਵੀ ਹਾਂ ਵੀ ਡਾਕਟਰ ਬਣਨਾ ਹੈ ਕਿਸੇ ਵੀ ਤਰੀਕੇ ਨਾਲ। ਫਿਰ ਮੈਂ ਅਪਲਾਈ ਕਰਦੀ ਸੀ ਕਿ PhD ਤੋਂ। ਫਿਰ ਮੈਨੂੰ ਸਕਾਲਰਸ਼ਿਪ ਮਿਲੀ ਇੱਥੇ ਆ ਕੇ PhD ਕਰਨ ਦੀ ਅਪਰਚੁਨਿਟੀ ਮਿਲੀ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ 'ਚ, ਤੇ ਉਹਨਾਂ ਨੇ ਮੈਨੂੰ ਸਕਾਲਰਸ਼ਿਪ ਦਿੱਤੀ PhD ਕਰਨ ਦੀ। ਫਿਰ ਮੈਂ ਆ ਕੇ ਇੱਥੇ 2016 ਦੇ ਵਿੱਚ PhD ਕੀਤੀ, 2016 ਤੋਂ 19। ਵਾਹ ਜੀ ਵਾਹ। ਫਿਰ ਉਹ ਤੋਂ ਬਾਅਦ ਆਪਾਂ ਗੋਲਡ ਕੋਸਟ ਮੂਵ ਹੋਏ ਆਫਟਰ ਮੈਰਿਜ, ਤੇ ਉਹ ਤੋਂ ਬਾਅਦ ਫਿਰ ਮੈਂ ਜੌਬ ਕਰ ਰਹੀ ਹਾਂ ਤੇ ਥਰਮੋ ਫਿਸ਼ਰ ਸਾਇੰਟਿਫਿਕ ਐਜ਼ ਅ ਸਾਇੰਟਿਸਟ। ਤੁਸੀਂ 2016 ਦੇ ਵਿੱਚ ਆਏ ਤੇ ਭਾਈ ਤੁਸੀਂ ਕਦੋਂ ਆਏ? ਮੈਂ 2007 ਚ ਆਇਆ ਸੀ ਜੀ। ਤੁਸੀਂ 2007 ਚ ਆਏ। ਤੁਸੀਂ ਕੀ ਸਟੱਡੀ ਕੀਤੀ ਸੀ ਪੰਜਾਬ ਦੇ ਵਿੱਚ? ਮੈਂ ਈਅਰ 12 ਵੀ ਕੀਤਾ ਸੀ ਜੀ। ਅੱਛਾ। ਤੇ ਫਿਰ ਜਿੱਦਾਂ ਉਹ ਹੁੰਦਾ ਕਿ ਹੁਣ +2 ਕਰ ਲਈ ਆ, ਜਾਂ ਤੁਸੀਂ ਕੋਈ, ਜਿੱਦਾਂ ਮੇਰੇ ਵੀ ਪਰਿਵਾਰ 'ਚ ਸੀਗਾ ਕਿ ਤੁਸੀਂ ਮਤਲਬ ਪੜ੍ਹਾਈ ਕਰਨੀ ਹੈ ਕੋਈ ਹੁਣ, ਕਿਉਂਕਿ ਅਸੀਂ ਐਜੂਕੇਸ਼ਨ ਫੈਮਿਲੀ ਤੋਂ ਹੋਣ ਕਰਕੇ ਪੇਰੈਂਟਸ ਨੂੰ ਐ ਸੀਗਾ ਕਿ ਕੁਝ ਪੜ੍ਹ ਕੇ ਬਣਨਾ। ਤਾਂ ਫਿਰ ਉਹਨਾਂ ਨੇ ਇੱਥੇ ਭੇਜਿਆ ਇੰਜੀਨੀਅਰਿੰਗ 'ਚ, ਬਟ ਉਹ ਥੋੜ੍ਹਾ ਸਟਾਰਟਿੰਗ 'ਚ ਔਖਾ ਸੀਗਾ 2007 'ਚ। ਫਿਰ ਉਸ ਤੋਂ ਬਾਅਦ ਅਸੀਂ ਕਮਿਊਨਿਟੀ ਦਾ ਸੀਗਾ ਇੱਕ ਡਿਪਲੋਮਾ, ਉਹ ਕੀਤਾ। ਉਹ ਕਰਕੇ ਫਿਰ ਉਹ 'ਚ PR ਹੋਈ। ਅੱਛਾ। ਫਿਰ PR ਹੋਣ ਤੋਂ ਬਾਅਦ ਮਤਲਬ ਪੇਰੈਂਟਸ ਨੂੰ ਫਿਰ ਐ ਸੀ ਕਿ ਜਾਂ ਤਾਂ ਪੜ੍ਹੋ ਤੇ ਜਾਂ ਫਿਰ ਇੰਡੀਆ ਹੀ ਆ ਜਾਓ। ਤੇ ਤੁਹਾਨੂੰ +2 ਤੋਂ ਬਾਅਦ ਹੀ ਮਤਲਬ ਘਰਦਿਆਂ ਨੇ ਭੇਜਿਆ ਸੀ? ਹਾਂਜੀ। ਮੇਰਾ ਲਾਇਸੈਂਸ ਵੀ ਨਹੀਂ ਬਣਿਆ ਸੀ ਫੁੱਲ ਜਦੋਂ ਮੈਂ ਆਇਆ ਸੀ 2007 ਦੇ ਵਿੱਚ। ਹਾਂਜੀ। ਅੱਛਾ। ਤੇ ਫਿਰ ਬਸ ਉਹ 2010-11 ਚ ਕਰਕੇ ਉਹ PR ਲੈ ਕੇ ਫਿਰ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਗਏ। ਕਿਉਂਕਿ ਤੁਸੀਂ ਤਾਂ 2007 ਦੇ ਵਿੱਚ ਆਏ, ਤਾਂ 2007 ਦੇ ਵਿੱਚ ਹਾਲਾਤ ਜ਼ਿਆਦਾ ਆਸਟ੍ਰੇਲੀਆ ਦੇ ਕਹਿੰਦੇ ਖਾਸ ਕਰਕੇ ਬ੍ਰਿਸਬਨ ਦੇ ਜ਼ਿਆਦਾ ਵਧੀਆ ਨਹੀਂ ਸੀਗੇ। ਅੱਛਾ। ਨਹੀਂ, ਜੌਬਸ ਵਗੈਰਾ ਦਾ ਬਹੁਤ ਔਖਾ ਸੀ। ਤੁਹਾਡੇ ਨਾਲ ਕਿੱਦਾਂ ਦਾ ਐਕਸਪੀਰੀਅੰਸ? ਮੈਂ ਐਡਲੇਡ ਆਇਆ ਸੀ ਜੀ 2007 ਚ। ਅੱਛਾ। ਫਿਰ ਮੈਂ ਉੱਥੇ ਰਿਹਾ 2018 ਤੱਕ। ਤਾਂ ਉੱਥੇ ਸਾਨੂੰ ਨਹੀਂ ਕਦੇ ਕੋਈ ਪ੍ਰੋਬਲਮ ਆਈ। ਅੱਛਾ। ਓਕੇ। ਹਾਂਜੀ। ਬਾਕੀ ਪਿੱਛੋਂ ਪੇਰੈਂਟਸ ਦੀ ਸਪੋਰਟ ਸੀਗੀ। ਚਲੋ। ਤੇ ਠੀਕ ਸੀਗਾ ਜੀ, ਸਭ ਵਧੀਆ ਰਿਹਾ। ਓਕੇ। ਹਾਂਜੀ। ਤਾਂ ਮਨ ਬਣਾ ਲਿਆ ਸੀਗਾ ਕਿ ਬਾਹਰਲੇ ਮੁਲਕ 'ਚ ਜਾਣਾ +2 ਤੋਂ ਬਾਅਦ? ਅਸਲ 'ਚ ਤਾਂ ਕੀ ਹੁੰਦਾ ਕਿ ਤੁਹਾਡਾ ਦਾਣਾ ਪਾਣੀ ਜਿੱਥੇ ਖਿਲ ਰਿਹਾ ਹੁੰਦਾ, ਤੁਹਾਨੂੰ ਉੱਥੇ ਵਾਹਿਗੁਰੂ ਲੈ ਕੇ ਜਾਂਦਾ, ਉੱਥੇ ਜਗਾਉਂਦਾ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਗੋਲਡ ਕੋਸਟ ਆਵਾਂਗੇ। ਤਾਂ ਇੱਥੇ ਜੌਬ ਮਿਲ ਗਈ, ਇੱਥੇ ਮੂਵ ਕਰ ਗਏ।
ਤੇ ਇਹ ਕਰਨ ਇਹ 'ਚ ਕੁਛ ਇਹ ਨਹੀਂ ਕਹਿ ਸਕਦੇ ਕਿ ਹੈ ਨਾ ਇੱਥੇ ਆਉਣਾ ਹੀ ਆਉਣਾ ਸੀ। ਮੇਰੇ ਤਾਇਆ ਜੀ ਜਾਂ ਸਾਡਾ ਪਰਿਵਾਰ ਕੈਨੇਡਾ ਦੇ ਵਿੱਚ 1970s ਤੋਂ। ਅੱਛਾ। ਤੇ ਉਦੋਂ ਖੈਰ ਜਦੋਂ ਅਸੀਂ ਆਏ ਸੀ ਉਦੋਂ ਇੰਨਾ ਇੱਧਰ ਦਾ ਜ਼ਿਆਦਾ ਹੀ ਚੱਲ ਰਿਹਾ ਸੀਗਾ ਕਿ ਕੈਨੇਡਾ ਦਾ ਨਹੀਂ ਸੀਗਾ। ਬਾਕੀ ਸਾਡੀ ਕਲਾਸ ਜਿਨ੍ਹਾਂ ਨੇ ਇਹ 12 ਕੀਤੀ ਸੀ ਉਹਨਾਂ 'ਚੋਂ ਘੱਟੋ ਘੱਟ 12 ਮੁੰਡੇ ਸੀਗੇ ਜਿਨ੍ਹਾਂ ਨੇ, ਕਿਉਂਕਿ ਕੀ ਹੁੰਦਾ ਕਿ ਜਾਂ ਤਾਂ ਉੱਥੇ ਇੰਡੀਆ 'ਚ ਤੁਸੀਂ AIEEE IIT ਕੋਈ ਚੰਗਾ ਤੁਸੀਂ ਐਗਜ਼ਾਮ ਕਲੀਅਰ ਕਰਕੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਕਿਸੇ ਟੌਪ ਯੂਨੀਵਰਸਿਟੀਜ਼ ਦੇ ਵਿੱਚ। ਉਹ ਹੁਣ ਆਪਣੇ ਇੰਨਾ ਈਜ਼ੀ ਨਹੀਂ ਹੁੰਦਾ, ਸੀਟਸ ਬਹੁਤ ਲਿਮਿਟਡ ਹੁੰਦੀਆਂ। ਫਿਰ ਹੁੰਦਾ ਕਿ ਯਾਰ ਹੁਣ ਇਹ ਨਹੀਂ ਕਰ ਸਕਦੇ, ਹੁਣ ਇੱਥੋਂ ਭੱਜੋ ਕਿਤੇ ਉੱਥੇ ਜਾਓ ਜਿੱਥੇ ਮਤਲਬ ਤੁਸੀਂ ਕੁਝ ਕਰ ਸਕੋ ਜੀ। ਤਾਂ ਬਸ ਫਿਰ ਉਹੀ ਸੀਗਾ ਜੀ ਕਿ ਤੁਸੀਂ ਐਡੀਲੇਡ ਦੱਸਿਆ ਕਿ ਹਾਂਜੀ ਐਡੀਲੇਡ ਤੋਂ ਬਾਅਦ ਫਿਰ ਤੁਸੀਂ ਬ੍ਰਿਸਬਨ। ਐਡੀਲੇਡ ਤੋਂ ਬਾਅਦ ਫਿਰ ਮੈਂ ਗੋਲਡ ਕੋਸਟ ਆਇਆ। ਗੋਲਡ ਕੋਸਟ ਕਦੋਂ ਮੂਵ ਹੋਏ ਸੀਗੇ? ਇੱਥੇ 2018 ਚ ਜੀ। 2018 ਚ। ਉਦੋਂ ਤੁਹਾਡਾ ਵਿਆਹ ਹੋ ਗਿਆ ਸੀ ਨਾ? ਨਹੀਂ, ਇੰਗੇਜਮੈਂਟ ਹੋਈ ਸੀ। ਇੰਗੇਜਮੈਂਟ ਹੋਈ ਸੀ, ਹਾਂਜੀ। ਅੱਛਾ। ਫਿਰ ਇਹ PhD ਕਰ ਰਹੇ ਸੀਗੇ ਸਿਡਨੀ। ਓਕੇ। ਫਿਰ ਜਦੋਂ ਇਹਨਾਂ ਦੀ PhD ਖਤਮ ਹੋਈ ਫਿਰ ਇਹ ਇੱਥੇ ਮੂਵ ਕੀਤੇ ਆ। ਆਲਰਾਈਟ। ਤੇ ਵਿਆਹ ਦਾ ਸਬਬ ਕਿਵੇਂ ਬਣਿਆ? ਵਿਆਹ ਸਾਡਾ ਪੇਰੈਂਟਸ ਦੇ ਥਰੂ ਹੀ ਹੋਇਆ, ਮਤਲਬ ਪੇਰੈਂਟਸ ਨੇ ਹੀ ਲੱਭਿਆ ਸੀਗਾ। ਤੇ ਇਹ ਐਡੀਲੇਡ ਸੀਗੇ ਤੇ ਮੈਂ ਸਿਡਨੀ ਸੀਗੀ ਤੇ ਫਿਰ ਪੇਰੈਂਟਸ ਨੇ ਆਪਸ 'ਚ ਗੱਲ ਕਰਕੇ ਫਿਰ ਸਾਨੂੰ ਮਤਲਬ ਕਿਹਾ ਕਿ ਤੁਸੀਂ ਮਤਲਬ ਆਪਸ 'ਚ ਮਿਲੋ, ਦੇਖੋ ਵੀ ਕਿਵੇਂ ਵੀ ਠੀਕ ਲੱਗਦਾ। ਫਿਰ ਉਸ ਤਰ੍ਹਾਂ ਫਿਰ ਪੇਰੈਂਟਸ ਦੇ ਥਰੂ ਸਾਡਾ ਹੋਇਆ। ਤੁਸੀਂ ਦੱਸਿਆ ਤੁਸੀਂ ਸਾਇੰਟਿਸਟ ਹੋ ਨਾ? ਹਾਂਜੀ। ਸਾਇੰਟਿਸਟ ਦੀ ਸਟੱਡੀ ਦੇ ਵਿੱਚ ਤੁਸੀਂ ਕੀ ਕੀਤਾ? ਇੱਥੇ ਆ ਕੇ ਕਾਹਦੀ ਸਟੱਡੀ ਕੀਤੀ ਤੇ ਤੁਸੀਂ ਕੋਈ ਜਿਵੇਂ ਕਹਿ ਲੈਂਦੇ ਆਪਾਂ ਵਿਗਿਆਨੀ ਜਿਹੜੇ ਹੁੰਦੇ ਨੇ ਖੋਜ ਕਰਦੇ ਹੁੰਦੇ ਨੇ, ਕੀ ਖੋਜ ਕੀਤੀ ਤੁਸੀਂ ਕੋਈ ਇੱਥੇ? ਹਾਂਜੀ, ਮੇਰੀ ਸੀਗੀ ਕਿ ਮੈਂ ਐਂਟੀ ਕੈਂਸਰ ਮੈਡੀਸਨ ਦੇ ਵਿੱਚ, ਤੇ ਮੈਂ ਜਿਵੇਂ ਆਪਣੇ ਪੰਜਾਬੀ 'ਚ ਕਹਿੰਦੇ ਆ ਕਾਈ ਹੁੰਦੀ ਹੈ ਨਾ ਜਿਹੜੀ ਉਹ ਜੰਮ ਜਾਂਦੀ ਹੈ, ਵੇਸਟ ਹੁੰਦਾ, ਤਾਂ ਉਹਨੂੰ ਯੂਟਿਲਾਈਜ਼ ਕਰਕੇ ਯੂਨੀਵਰਸਿਟੀ ਦੇ ਵਿੱਚ ਅਸੀਂ ਐਂਟੀ ਕੈਂਸਰ ਡਰੱਗ ਬਣਾਈ। ਕਿਉਂਕਿ ਕੈਂਸਰ ਦੀਆਂ ਜਿਹੜੀਆਂ ਮੈਡੀਸਿਨਸ ਹੁੰਦੀਆਂ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਹੁੰਦੀਆਂ ਨੇ ਕਿ ਜਿਹੜੇ ਮਤਲਬ ਲੋਕ ਅਫੋਰਡ ਨਹੀਂ ਕਰ ਸਕਦੇ। ਤਾਂ ਜਿਹੜੀ ਉਹ ਕਾਈ ਹੁੰਦੀ ਹੈ ਨਾਰਮਲੀ ਉਹ ਇੱਕ ਵੇਸਟ ਹੁੰਦਾ ਹੈ ਨਾ ਜੀ, ਤੇ ਉਹਨੂੰ ਯੂਟਿਲਾਈਜ਼ ਕਰਕੇ ਆਪਾਂ ਕਿਵੇਂ ਇੱਕ ਡਰੱਗ ਬਣਾ ਸਕਦੇ ਜਿਹੜੀ ਲੋਕ ਅਫੋਰਡ ਕਰ ਸਕਣ। ਤੇ ਐਂਡ 'ਚ ਮੇਰੀ PhD 'ਚ ਫਿਰ ਅਸੀਂ ਉਹ ਸੈਂਪਲ US ਭੇਜਿਆ ਦੇਖਣ ਲਈ ਵੀ ਉਹ ਵਾਕਈ ਕੈਂਸਰ ਨੂੰ ਟਰੀਟ ਕਰ ਸਕਦੀ ਆ ਕਿ ਨਹੀਂ। ਤੇ ਫਿਰ ਉਹਦਾ ਰਿਜ਼ਲਟ ਵਧੀਆ ਆਇਆ ਤੇ ਉਹ ਮਤਲਬ ਕੰਮ ਕਰ ਰਹੀ ਸੀ ਕਿ ਕੈਂਸਰ ਨੂੰ ਮਤਲਬ ਪ੍ਰੋਪਰ ਇਰੈਡੀਕੇਟ ਕਰਨ ਦੇ ਵਿੱਚ। ਤੇ ਉਹ ਸੀਗੀ ਮੇਰੀ ਮਤਲਬ PhD ਲੈਵਲ ਦੀ ਰਿਸਰਚ। ਤੇ ਉਹ ਤੋਂ ਬਾਅਦ ਹੁਣ ਜਿਹੜਾ ਹੁਣ ਟੋਟਲੀ ਡਿਫਰੈਂਟ ਆ ਕਿਉਂਕਿ ਇਹ ਕਰੋਨਾ ਵਾਇਰਸ ਦਾ ਟਾਈਮ ਚੱਲ ਰਿਹਾ, ਤਾਂ ਹੁਣ ਮੋਸਟਲੀ ਕਰੋਨਾ ਵਾਇਰਸ ਦੀ ਵੈਕਸੀਨ ਰਿਲੇਟਡ ਚੱਲ ਰਹੀ ਆ ਜਿਹੜੀ ਵੀ ਰਿਸਰਚ ਹੈਗੀ ਆ। ਹਾਂਜੀ। ਤੁਸੀਂ ਦੱਸਿਆ ਕੈਂਸਰ ਦੇ ਉੱਤੇ ਤੁਸੀਂ ਵੈਕਸੀਨੇਸ਼ਨ ਬਣਾਉਣ ਦੀ ਤੁਸੀਂ ਕਰ ਰਹੇ ਸੀਗੇ, ਖੋਜ ਕਰ ਰਹੇ ਸੀਗੇ। ਹਾਂਜੀ। ਕਿਉਂਕਿ ਕੈਂਸਰ ਦਾ ਅਜੇ ਵੀ ਦੁਨੀਆ ਦੇ ਵਿੱਚ ਦੇਖਿਆ ਜਾਵੇ ਤਾਂ ਪੱਕਾ ਇਲਾਜ ਹੈ ਨਹੀਂ ਆ। ਹਾਂਜੀ। ਬਹੁਤ ਸਾਰੇ ਲੋਕ ਨੇ ਜਿਹੜੇ ਕੈਂਸਰ ਦੇ ਨਾਲ ਪੀੜਤ ਨੇ, ਖਾਸ ਕਰਕੇ ਮਾਲਵਾ ਪੱਟੀ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਜਚਾਰ ਮਾਰੇ ਹਨਾ। ਹਾਂਜੀ। ਤੁਹਾਨੂੰ ਕੀ ਲੱਗਦਾ ਹੈ ਕੋਈ ਜਿਸ ਤਰ੍ਹਾਂ ਤੁਸੀਂ ਖੋਜ ਕਰ ਰਹੇ ਹੋ ਕਿ ਕੈਂਸਰ ਦੀ ਕੋਈ ਇਹੀ ਜਿਹੀ ਕਾਰਗਰ ਦਵਾਈ ਬਣ ਜਾਏਗੀ ਕਿ ਉਹ ਬਿਲਕੁਲ ਜੜੋਂ ਖਤਮ ਕਰ ਦੇਵੇ? ਹਾਂਜੀ ਬਿਲਕੁਲ। ਜੇ ਆਪਾਂ ਦੇਖੋ ਕਿ ਕੈਂਸਰ ਜਦੋਂ ਆਪਾਂ ਨਾਮ ਹੀ ਸੁਣੀਦਾ ਤਾਂ ਆਪਾਂ ਨੂੰ ਆਏ ਹੁੰਦਾ ਕਿ ਵੀ ਇਹ ਹੁਣ ਬਚਦਾ ਨਹੀਂ ਬੰਦਾ ਹੈ ਨਾ, ਤਾਂ ਉਹ ਗੱਲ ਨਹੀਂ ਹੈ। ਕੈਂਸਰ ਅੱਜ ਕੱਲ੍ਹ ਬਹੁਤ ਮਤਲਬ ਟਰੀਟਮੈਂਟ ਕੈਂਸਰ ਦਾ ਹੈਗਾ, ਬਹੁਤ ਹੱਦ ਤੱਕ ਹੈਗਾ ਕਿ ਅਨਲੈਸ ਕੈਂਸਰ ਇੱਕ ਆਖਿਰਲੀ ਸਟੇਜ ਤੇ ਹੀ ਪਹੁੰਚ ਜੇ ਜਿੱਥੇ ਆਪਾਂ ਨੂੰ ਕੁਝ ਮਤਲਬ ਲੱਭੇ ਹੀ ਨਾ ਵੀ ਹੁਣ ਕੀ ਹੋ ਸਕਦਾ। ਬਟ ਨਾਰਮਲੀ ਕੈਂਸਰ ਵੀ ਹੋਰ ਬਿਮਾਰੀਆਂ ਵਰਗੀ ਬਿਮਾਰੀ ਆ ਜੇ ਉਹਨੂੰ ਸ਼ੁਰੂ 'ਚ ਹੀ ਟਰੀਟ ਕੀਤਾ ਜਾਏ। ਨਾਰਮਲੀ ਤਾਂ ਹੁਣ ਤੁਸੀਂ ਦੇਖੋ ਵੀ ਆਪਣੇ ਇੱਥੇ ਮੈਂ ਤੁਹਾਨੂੰ ਟੋਕ ਰਹੀ ਹਾਂ, ਆਮ ਜਿਹੜੇ ਲੋਕ ਜਿਹੜੇ ਬਿਮਾਰੀ ਕੈਂਸਰ ਦੇ ਨਾਲ ਪੀੜਤ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਫਰਸਟ ਸਟੇਜ ਦੇ ਵਿੱਚ ਕਿ ਉਹਨਾਂ ਨੂੰ ਬਿਮਾਰੀ ਆ। ਉਹ ਕਈ ਜਿਹੜੇ ਹੈਗੇ ਨੇ ਮਰੀਜ਼ ਹੈਗੇ ਨੇ ਉਹਨਾਂ ਨੂੰ ਲਾਸਟ ਸਟੇਜ 'ਚ ਜਾ ਕੇ ਪਤਾ ਲੱਗਦਾ ਕਿ ਕੈਂਸਰ ਸੀਗਾ। ਸੋ ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਆ ਕਿਉਂਕਿ ਆਪਣੇ ਉੱਥੇ ਮੋਸਟਲੀ ਇੰਡੀਆ ਦੇ ਵਿੱਚ ਮੈਡੀਕੇਅਰ ਸਿਸਟਮ ਠੀਕ ਨਹੀਂ ਹੈਗਾ। ਜਿਵੇਂ ਹੁਣ ਆਪਣੇ ਇੱਥੇ ਆ ਤੁਸੀਂ ਲਾ ਲਓ, ਆਪਾਂ ਕਦੇ ਵੀ ਕਿਸੇ ਡਾਕਟਰ ਕੋਲ ਜਾਂਦੇ ਆ ਉਹ ਲੇਡੀਜ਼ ਨੂੰ ਜਾਂ ਹਰ ਕਿਸੇ ਨੂੰ ਕਹਿੰਦੇ ਆ ਵੀ ਤੁਸੀਂ ਸਕਰੀਨਿੰਗ ਕਰਾਓ। ਇੱਥੇ ਹਰ 6 ਮਹੀਨੇ ਬਾਅਦ ਸਕਰੀਨਿੰਗ ਹੁੰਦੀ ਹੈ ਪ੍ਰੋਪਰ। ਉਹ ਤੁਹਾਨੂੰ ਦੱਸਦੇ ਨੇਗੇ ਵੀ ਤੁਹਾਨੂੰ ਕੀ ਸਿੰਪਟਮਸ ਹੈਗੇ ਆ, ਕੀ ਨਹੀਂ ਸਿੰਪਟਮਸ। ਪਰ ਆਪਣੇ ਇੰਡੀਆ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ। ਉੱਥੇ ਨਾਰਮਲੀ ਜੇ ਕਿਸੇ ਨੂੰ ਭੁੱਖ ਨਹੀਂ ਲੱਗਦੀ ਤਾਂ ਉਹਨਾਂ ਨੂੰ ਸਮਝ ਲਿਆ ਜਾਂਦਾ ਵੀ ਮੇਬੀ ਨਾਰਮਲੀ ਬੁਖਾਰ ਹੈ ਵੀ ਜਾਂ ਠੀਕ ਨਹੀਂ ਫੀਲ ਕਰ ਰਿਹਾ ਤਾਂ ਕਰਕੇ ਹੈ। ਤਾਂ ਇਹਦੇ ਲਈ ਆਪਣੇ ਇੰਡੀਆ ਦੇ ਵਿੱਚ ਡਾਇਗਨੋਸਟਿਕਸ ਦੀ ਕਮੀ ਹੈ ਵੀ ਉੱਥੇ ਪ੍ਰੋਪਰਲੀ ਉਹ ਡਾਇਗਨੋਸ ਨਹੀਂ ਹੁੰਦਾ ਕਿਉਂਕਿ ਲੋਕ ਧਿਆਨ ਨਹੀਂ ਦਿੰਦੇ ਜਾਂ ਲੋਕਾਂ 'ਚ ਅਵੇਅਰਨੈਸ ਨਹੀਂ ਹੈਗੀ। ਤੇ ਆਪਣੀ ਇੱਧਰਲੀਆਂ ਕੰਟਰੀਜ਼ 'ਚ ਉਹ ਡਾਇਗਨੋਸ ਨੂੰ ਧਿਆਨ ਦਿੰਦੇ ਨੇ, ਹਰ 6 ਮਹੀਨੇ ਬਾਅਦ ਚੈੱਕਅਪ ਕਰਦੇ ਨੇਗੇ। ਤੇ ਆਈ ਥਿੰਕ ਉਸ ਚੀਜ਼ ਦੀ ਪ੍ਰੋਬਲਮ ਹੈ। ਜੇ ਉੱਥੇ ਪ੍ਰੋਪਰ ਡਾਇਗਨੋਸਿਸ ਹੋਵੇ ਤਾਂ ਉਹ ਰਾਈਟ ਟਾਈਮ ਤੇ ਹੋਵੇ ਤਾਂ ਕੈਂਸਰ ਦਾ ਟਰੀਟਮੈਂਟ ਹੈਗਾ। ਅੱਛਾ। ਤੇ ਪਰ ਆਪਣੇ ਉੱਥੇ ਡਾਇਗਨੋਸ ਨਹੀਂ ਹੁੰਦਾ, ਬਹੁਤ ਅਖੀਰਲੀ ਸਟੇਜ ਤੇ ਜਾ ਕੇ ਡਾਇਗਨੋਸ ਹੁੰਦਾ ਹੈ। ਲੋਕ ਧਿਆਨ ਨਹੀਂ ਦਿੰਦੇ
ਤਾਂ ਕਰਕੇ ਉਸ ਟਾਈਮ ਤੇ ਫਿਰ ਉਹਦਾ ਟ੍ਰੀਟਮੈਂਟ ਵੀ ਨਹੀਂ ਹੁੰਦਾ ਹੈਗਾ। ਜਿਹੜੇ ਲੋਕੀ ਕੀਮੋ ਕਰਾਉਂਦੇ ਨੇ ਲਾਸਟ ਜਾ ਕੇ ਜਦੋਂ ਕਹਿ ਲਈਏ ਵੀ ਕੀਮੋ ਹੀ ਇੱਕ ਲਾਸਟ ਚਾਂਸ ਰਹਿ ਜਾਂਦਾ, ਕੀਮੋ ਤੋਂ ਤੁਸੀਂ ਕੀ ਸਮਝਦੇ ਹੋ ਕਿ ਕਾਰਗਰ ਸਾਬਤ ਹੁੰਦੀ ਆ? ਕਿਉਂਕਿ ਕੈਮੀਕਲ ਕਹਿੰਦੇ ਨੇ ਵੀ ਬੋਡੀ ਦੇ ਵਿੱਚ ਕੈਮੀਕਲ ਬਹੁਤ ਜ਼ਿਆਦਾ ਚਲੇ ਜਾਂਦੇ ਨੇ, ਸੋ ਉਹਦੇ ਤੋਂ ਤੁਸੀਂ ਕੀ ਸਮਝਦੇ ਹੋ? ਕੀਮੋ ਬਹੁਤ ਵਧੀਆ ਇਲਾਜ ਹੈ ਕੈਂਸਰ ਦਾ, ਪਰ ਕੀਮੋ ਦਾ ਉਹੀ ਹੈ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਹਰ ਕੋਈ ਅਫੋਰਡ ਨਹੀਂ ਕਰ ਸਕਦਾ, ਪਰ ਹਰ ਚੀਜ਼ ਦੀ ਕੋਈ ਨਾ ਕੋਈ ਪ੍ਰੋਸ ਤੇ ਕੌਨਸ ਹੁੰਦੇ ਨੇਗੇ। ਤੇ ਕੀਮੋ ਦਾ ਆਇਆ ਕਿ ਜੇ ਉਹ ਕੈਂਸਰ ਸੈਲਸ ਨੂੰ ਮਾਰਦਾ ਤਾਂ ਉਹ ਬਾਕੀ ਬਾਡੀ 'ਚ ਵੀਕਨੈਸ ਵੀ ਦਿੰਦਾ। ਵੀਕਨੈਸ ਤਾਂ ਹੁਣ ਜੇ ਆਪਾਂ ਨੂੰ ਇੱਕ ਬੁਖਾਰ ਵੀ ਚੜ ਜੇ, ਨਾਰਮਲ ਵਾਇਰਲ ਹੋਵੇ, ਤਾਂ ਵੀ ਆਪਾਂ ਹਫਤਾ 10 ਦਿਨ ਬੈੱਡ ਤੋਂ ਨਹੀਂ ਉੱਠ ਸਕਦੇ। ਤਾਂ ਕੀਮੋ ਇਫੈਕਟਿਵ ਹੈ ਜੇ ਉਹ ਉਹੀ ਰਾਈਟ ਟਾਈਮ ਤੇ ਕੀਤੀ ਜਾਵੇ, ਰਾਈਟ ਸਟੇਜ ਤੇ ਕੀਤੀ ਜਾਵੇ। ਜੇ ਐਂਡ 'ਚ ਆ ਕੇ ਆਪਾਂ ਕੀਮੋ ਕੀਤੀ ਜਿੱਥੇ ਆਪਣੀ ਬਾਡੀ 'ਚ ਕੈਂਸਰ ਸੈਲਸ ਜ਼ਿਆਦਾ ਨੇ ਤੇ ਨਾਰਮਲ ਫਾਈਟਿੰਗ ਸੈਲਸ ਘੱਟ ਨੇਗੀ, ਫਿਰ ਤਾਂ ਕਿ ਕੀਮੋ ਵੀ ਮਤਲਬ ਅਸਰ ਨਹੀਂ ਕਰਦੀ ਹੈਗੀ। ਜੀ ਇਹ ਤਾਂ ਹੈ। ਸੌਰੀ ਭਾਈ, ਜਦੋਂ ਸਾਇੰਟਿਸਟ ਆਏ ਹੁਣ ਕਹਿੰਦੇ ਆ ਵੀ ਉਹ ਜਿਹੜਾ ਆਮ ਬੰਦਾ ਹੁੰਦਾ ਉਹਦੀ ਵੈਲਿਊ ਥੋੜੀ ਜਿਹੀ ਘਟ ਜਾਂਦੀ ਹੈ। ਮੈਂ ਤੁਸੀਂ ਚੁੱਪ ਜੇ ਬੈਠੇ ਆ ਜਦ ਮੈਂ ਆਈ ਹਾਂ ਭੈਣ ਜੀ ਨਾਲ ਗੱਲ ਕਰ ਰਹੀ ਹਾਂ, ਪਰ ਚਲੋ ਤੁਹਾਡੇ ਵੱਲ ਵੀ ਆਉਨੇ ਆ। ਹਾਂਜੀ, ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਇੱਥੇ? ਅੱਛਾ, ਮੈਂ ਜੀ ਮੇਰਾ ਸਮਾਲ ਬਿਜ਼ਨਸ ਆ, ਮੈਂ ਅਕਾਊਂਟੈਂਟ ਆ, ਟੈਕਸ ਏਜੰਟ। ਅੱਛਾ, ਮੇਰੀ ਆਪਣੀ ਖੁਦ ਦੀ ਪ੍ਰੈਕਟਿਸ ਆ। ਓਕੇ। ਤੇ ਮੇਰਾ ਇੱਕ ਪਾਰਟਨਰ ਹੈ ਜੀ ਸਾਊਥ ਕੋਰੀਅਨ। ਅੱਛਾ। ਤੇ ਸਾਡੀ 5-6 ਜਣਿਆਂ ਦੀ ਟੀਮ ਆ। ਛੋਟਾ ਕੰਮ ਆ ਜੀ, ਅਸੀਂ ਤਕਰੀਬਨ ਆਹੀ 3 ਸਾਲ ਹੋਏ ਆ ਸ਼ੁਰੂ ਕੀਤਾ। ਤੇ ਸਾਡੇ ਕੋਲ ਬੇਸਿਕਲੀ ਬਿਜ਼ਨਸ ਕਲਾਇੰਟਸ ਆ ਤੇ ਅਸੀਂ ਉਹ ਕੰਮ ਕਰਦੇ ਆ ਜੀ ਡੇ ਟੂ ਡੇ। ਜੀ ਵੈਰੀ ਨਾਈਸ। ਤੁਹਾਡਾ ਜਿਹੜਾ ਸਫ਼ਰ ਸੀਗਾ ਇੰਡੀਆ ਤੋਂ ਆਸਟ੍ਰੇਲੀਆ ਥੋੜਾ ਸਮੂਥ ਹੀ ਰਿਹਾ? ਤੁਸੀਂ ਕਿਹਾ ਵੀ ਮੈਨੂੰ ਇੰਨੀ ਜ਼ਿਆਦਾ ਦਿੱਕਤ ਨਹੀਂ ਆਈ ਕਿਉਂਕਿ ਤੁਸੀਂ ਐਡੀਲੇਡ ਚੁਣਿਆ ਸੀਗਾ। ਹਾਂਜੀ। ਪੀਆਰ ਪਾਉਣ 'ਚ ਕੋਈ ਪ੍ਰੋਬਲਮ ਆਈ? ਨਹੀਂ, ਉਦੋਂ ਕੀ ਸੀਗਾ ਕਿ ਉਹ ਤੁਸੀਂ ਆਇਲਸ ਚੋਂ 7 ਬੈਂਡਸ ਈਚ ਲੈਣੇ ਹੁੰਦੇ ਸੀ। ਹਾਂ, ਉਹ ਥੋੜਾ ਉਹਦੇ 'ਚ ਆਈ ਸੀਗੀ ਕਿ ਉਹ 5-7 ਵਾਰ ਟੈਸਟ ਦੇ ਕੇ ਜਿਵੇਂ ਕਲੀਅਰ ਹੋਇਆ, ਬਸ ਉਹ ਪੀਆਰ ਪੈ ਗਈ ਸੀ। ਓਕੇ, ਬਸ ਉਹੀ ਸੀਗਾ ਜੀ ਬੇਸਿਕਲੀ। ਸਟੱਡੀ ਤੁਸੀਂ ਅਕਾਊਂਟੈਂਟ ਦੀ ਕੀਤੀ? ਨਹੀਂ, ਪਹਿਲਾਂ ਕੀਤੀ ਸੀ ਜੀ ਕਮਿਊਨਿਟੀ ਵੈਲਫੇਅਰ। ਓਕੇ। ਮਤਲਬ ਉਹਦੇ 'ਚ ਪਹਿਲਾਂ ਇੰਜੀਨੀਅਰਿੰਗ 'ਚ ਆਏ ਸੀ, ਕਮਿਊਨਿਟੀ ਵੈਲਫੇਅਰ 'ਚ ਗਏ, ਫਿਰ ਕਮਿਊਨਿਟੀ ਪੂਰੀ ਕਰਕੇ ਉਹਦੇ 'ਚ ਪੀਆਰ ਲੈ ਕੇ ਫਿਰ ਸੋਚਿਆ ਵੀ ਇਹ ਤਾਂ ਜਿਵੇਂ ਡਿਪਲੋਮਾ ਸੀਗਾ ਉਹ ਇੱਕ ਇਟ ਵਾਸ ਜਸਟ ਅ ਪਾਥ ਟੂ ਗੈਟ ਅ ਰੈਜ਼ੀਡੈਂਸੀ। ਤੇ ਫਿਰ ਉਹ ਪੀਆਰ ਲੈਣ ਤੋਂ ਬਾਅਦ ਫਿਰ ਮਤਲਬ ਜਿੱਦਾਂ ਮੈਂ ਦੱਸਿਆ ਕਿ ਪਰਿਵਾਰ ਪੇਰੈਂਟਸ ਕਹਿੰਦੇ ਕਿ ਜਿਵੇਂ ਆਪਣੇ ਉਹ ਕਹਿ ਨਹੀਂ ਦਿੰਦੇ ਕਿ ਜੇ ਮੁੰਡਾ ਤਾਂ ਇੰਜੀਨੀਅਰ ਬਣੂਗਾ, ਕੁੜੀ ਤਾਂ ਡਾਕਟਰ ਬਣੂਗੀ। ਤਾਂ ਮੇਰੇ ਪੇਰੈਂਟਸ ਨੂੰ ਸੀਗਾ ਕਿ ਤੂੰ ਵੀ ਕਾਕਾ ਇੰਜੀਨੀਅਰਿੰਗ ਕਰਨੀ ਆ। ਤਾਂ ਮੈਂ 2010 'ਚ ਇੱਥੇ ਆਇਆ ਸੀ ਗੋਲਡ ਕੋਸਟ। ਅੱਛਾ। ਇੱਥੇ ਐਡਮਿਸ਼ਨ ਲਈ ਸੀਗੀ ਇੰਜੀਨੀਅਰਿੰਗ 'ਚ। ਮੈਨੂੰ ਉਹ ਜਚਿਆ ਨਹੀਂ ਕੰਮ, ਮੇਰੇ ਮਤਲਬ ਠੀਕ ਨਹੀਂ ਬੈਠਾ। ਡਰਾਇੰਗ ਸਿਵਲ ਇੰਜੀਨੀਅਰਿੰਗ ਸ਼ੁਰੂ ਕੀਤੀ ਸੀ ਤੇ ਫਿਰ ਮੈਂ ਸੋਚਿਆ ਕਿ ਨਹੀਂ ਯਾਰ, ਮੈਂ ਉਹ ਕਰੂੰਗਾ ਜੋ ਮੇਰਾ ਮਨ ਕਰਦਾ। ਮੈਂ ਫਿਰ ਅਕਾਊਂਟਿੰਗ ਤੇ ਫਾਈਨੈਂਸ ਦੀ ਡਬਲ ਡਿਗਰੀ ਕੀਤੀ ਸੀ। ਓਕੇ। ਉਸ ਤੋਂ ਬਾਅਦ ਮੈਂ ਜੌਬ ਕੀਤੀ 5-6 ਸਾਲ ਜਿੱਦਾਂ ਫਰਮਸ ਦੇ ਵਿੱਚ। ਉਸ ਤੋਂ ਬਾਅਦ ਫਿਰ ਮੈਂ ਆਪਣਾ ਸ਼ੁਰੂ ਕਰ ਲਿਆ ਜੀ 2018 'ਚ। ਆਪਣਾ ਕੰਮ ਸ਼ੁਰੂ ਕਰ ਲਿਆ ਆਪਣੇ ਇੱਕ ਪਾਰਟਨਰ ਲੈ ਕੇ? ਪਾਰਟਨਰ ਨਾਲ, ਹਾਂਜੀ। ਤੇ ਕੰਮਕਾਰ ਕਿੱਦਾਂ ਚੱਲਦਾ? ਵਧੀਆ ਚੱਲਦਾ ਜੀ। ਸਹੀ ਹੈ? ਹੁਣ ਆਪਣੇ ਮਨ ਨੂੰ ਤੁਹਾਨੂੰ ਤਸੱਲੀ ਹੈ ਕਿ ਮੈਂ ਸਹੀ ਚੂਜ਼ ਕਰ ਲਿਆ? ਨਾ, ਸੈਟੀਸਫੈਕਸ਼ਨ ਤਾਂ ਆਈ ਥਿੰਕ ਕਿ ਉਹ ਤਾਂ ਹੁੰਦੀ ਨਹੀਂ ਕਦੇ। ਉਹਦਾ ਬੰਦਾ ਜਦੋਂ ਕਹਿੰਦੇ ਕਿ ਜਦੋਂ ਪੂਰਾ ਆ ਜਾਂਦਾ ਉਦੋਂ ਹੀ ਮੁੱਕਦੀ ਹੈ ਨਾ। ਬਟ ਉਹ ਹੈਗਾ ਕਿ ਹਾਂ ਚੱਲਦਾ ਰਹਿੰਦਾ ਕਿ ਯਾਰ ਇਹ ਕਰਨਾ ਫਿਰ ਨਾਲ ਥੋੜਾ ਜਿਵੇਂ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਬਸ ਇਹੀ ਹੈ ਜੀ। ਕਿੰਨੇ ਭੈਣ ਭਰਾ ਹੋ ਤੁਸੀਂ? ਮੈਂ ਤੇ ਮੇਰੀ ਇੱਕ ਸਿਸਟਰ ਹੈ ਜੀ। ਓਕੇ। ਤੁਸੀਂ ਪਲੱਸ 2 ਤੋਂ ਬਾਅਦ ਇੱਧਰ ਆ ਗਏ ਸੀਗੇ, ਤੁਹਾਡੇ ਪੈਰੈਂਟਸ ਨੇ ਤੁਹਾਨੂੰ ਕਿਹਾ ਨਹੀਂ ਕਿ ਕੱਲਾ ਮੁੰਡਾ ਅਸੀਂ ਨਹੀਂ ਭੇਜਣਾ ਬਾਹਰ? ਨਹੀਂ, ਕੋਈ ਮੇਰੇ ਪਾਪਾ ਐਕਚੁਅਲੀ 1980s ਦੇ ਵਿੱਚ ਕੈਨੇਡਾ ਰਹੇ ਸੀ। ਅੱਛਾ। ਫਿਰ 83 'ਚ ਵਾਪਸ ਆ ਗਏ ਸੀ ਉਹ। ਓਕੇ। ਤਾਂ ਉਹਨਾਂ ਨੇ ਜਿਵੇਂ ਹੁੰਦਾ ਨਹੀਂ ਕਿ ਵੈਸਟਰਨ ਕਲਚਰ ਥੋੜਾ ਦੇਖਿਆ ਸੀ, ਤਾਂ ਉਹਨਾਂ ਨੂੰ ਇਹ ਸੀਗਾ ਕਿ ਜਿਵੇਂ ਸਾਡੀ ਸਕੂਲਿੰਗ ਵੀ ਕ੍ਰਿਸਚੀਅਨ ਸਕੂਲਸ ਦੀ ਆ, ਤਾਂ ਉਹਨਾਂ ਨੂੰ ਇਹ ਸੀਗਾ ਕਿ ਮਤਲਬ ਬੱਚੇ ਨੂੰ ਇੱਕ ਚੰਗੇ ਵਾਤਾਵਰਨ 'ਚ ਭੇਜਣਾ। ਨੋ ਡਾਊਟ ਹੁਣ ਮਤਲਬ ਇੰਡੀਆ ਦਾ ਸਿਸਟਮ ਜੋ ਆਪਾਂ ਸਭ ਨੂੰ ਪਤਾ, ਹੁਣ ਜੇ ਆਪਾਂ ਕਹੀਏ ਕਿ ਇੰਡੀਆ ਬਹੁਤ ਵਧੀਆ ਹੈ, ਸਹੀ ਚੱਲ ਰਿਹਾ, ਤਾਂ ਇਹ ਵੀ ਜਿਵੇਂ ਇਹ ਕੁਛ ਗਲਤ ਕਹਿਣ ਦੇ ਬਰਾਬਰ ਹੀ ਹੈ ਨਾ। ਤਾਂ ਫਿਰ ਉਹਨਾਂ ਨੂੰ ਇਹ ਸੀਗਾ ਕਿ ਜੇ ਬਾਹਰ ਜਾਣਗੇ ਉੱਥੇ ਬੱਚਿਆਂ ਦਾ ਕਿਵੇਂ ਹੀ ਆ ਕਿ ਆਪਣਾ ਤੁਸੀਂ ਆਪ ਚੂਜ਼ ਕਰਦੇ ਹੋ ਕਿ ਤੁਸੀਂ ਇਹ ਕਰਨਾ, ਫਿਰ ਤੁਸੀਂ ਉਸ ਟਰੈਕ ਤੇ ਚੱਲਦੇ ਹੋ ਤਾਂ ਫਿਰ ਕੁਛ ਨਾ ਕੁਛ ਲੈ ਡਿੱਗਦੇ ਹੋ ਤੁਸੀਂ ਜੀ। ਤੁਸੀਂ ਕਿਹਾ ਤੁਹਾਡੀ ਸਟੱਡੀ ਕ੍ਰਿਸਚੀਅਨ ਸਕੂਲ ਦੇ ਵਿੱਚ ਹੋਈ। ਹਾਂਜੀ। ਕ੍ਰਿਸਚੀਅਨ ਜਿਹੜੇ ਹੁੰਦੇ ਨੇ ਥੋੜਾ ਯਿਸੂ ਮਸੀਹ ਜਾਂ ਉਹਨਾਂ ਦੀ ਪ੍ਰੇਅਰ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਤੁਹਾਡੇ ਸਕੂਲ ਦੇ ਵਿੱਚ ਇਦਾਂ ਦਾ ਹੁੰਦਾ ਸੀ? ਬੇਸਿਕਲੀ ਜਿਹੜਾ ਸਟਾਫ ਹੁੰਦਾ ਉਹ ਤਾਂ ਹੁਣ ਜਿੱਦਾਂ ਮੋਸਟਲੀ ਕ੍ਰਿਸਚੀਅਨ। ਮੈਂ ਕੁਐਸਚਨ ਸਿਰਫ ਇਹ ਤਾਂ ਕਰਕੇ ਕਰੀ ਕਿਉਂਕਿ ਤੁਸੀਂ ਸਰਦਾਰ ਹੋ, ਪੱਗ ਬੰਨੀ ਹੋਈ ਹੈ, ਜੇ ਵੀ ਬਹੁਤ ਹੀ ਵਧੀਆ ਲੱਗਿਆ ਮੈਨੂੰ, ਕਿਉਂਕਿ ਨਹੀਂ ਇਦਾਂ ਦਾ ਕਈ ਵਾਰ ਕੀ ਹੁੰਦਾ ਮਾਹੌਲ ਇਦਾਂ ਦਾ ਬਣ ਜਾਂਦਾ। ਤੁਸੀਂ ਤੁਹਾਡੇ ਜਦੋਂ ਕਲਾਸ ਫੈਲੋਜ਼ ਸਾਰੇ ਇਦਾਂ ਦੇ ਹੋਣ ਤਾਂ ਤੁਸੀਂ ਤੁਹਾਡਾ ਆਪਣੇ ਆਪ ਹੀ ਉਹਨਾਂ ਵੱਲ ਟਰੈਕ ਚਲੇ ਜਾਂਦਾ। ਪਰ ਤੁਸੀਂ ਸ਼ੁਰੂ ਤੋਂ ਹੀ ਤੁਸੀਂ ਪੱਗ ਬੰਨਦੇ ਹੋ? ਹਾਂਜੀ, ਸ਼ੁਰੂ ਤੋਂ ਹੀ। ਬਾਕੀ ਜਿੱਦਾਂ ਛੋਟੇ ਹੁੰਦੇ ਨੇ ਨਾ, ਜਿੱਦਾਂ 1-2 ਵਾਰ ਘਟਾਏ ਆ। ਅੱਛਾ। ਬਟ ਜਦੋਂ ਦੀ ਮੈਨੂੰ ਸਮਝ ਆਈ ਆਈ ਥਿੰਕ
ਉਸ ਤੋਂ ਬਾਅਦ 5th 6th ਤੋਂ ਬਾਅਦ ਨਹੀਂ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਆਪਣੀ ਜਿਹੜੀ ਲਾਈਫ ਆ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੀ ਆ, ਪੱਗ ਨੂੰ ਆਬਵੀਅਸਲੀ ਟਾਈਮ ਲੱਗਦਾ ਬੰਨਣ ਨੂੰ, ਹਨਾ? ਹਾਂਜੀ। ਸੋ ਕਿੰਨਾ ਕੁ ਟਾਈਮ ਲੱਗਦਾ, ਕਿਵੇਂ ਮੈਨੇਜ ਕਰਦੇ ਹੋ? ਅੱਛਾ, ਮੈਨੂੰ ਲੱਗਦਾ ਕਿ ਕਟਿੰਗ ਵਾਲਿਆਂ ਨੂੰ ਪੱਗ ਲੇਜ਼ੀ ਹੁੰਦੇ ਆ, ਅੱਛਾ ਹਨਾ, ਇੱਕ ਵਾਰੀ ਬੰਨ ਲੈਣੀ ਆ, ਪਰ 2-4 ਮਿੰਟ ਚ ਵੱਜ ਜਾਂਦੀ ਤੇ ਆ। ਸਭ ਤੋਂ ਵੱਡੀ ਗੱਲ ਪਤਾ ਕੀ ਫਾਇਦਾ ਹੋ ਰਿਹਾ ਤੁਹਾਨੂੰ ਇੱਥੇ ਆ ਕੇ ਨਾ, ਆਸਟ੍ਰੇਲੀਆ ਦਾ ਪਾਣੀ ਪਤਾ ਨਹੀਂ ਕਿੰਨਾ ਘਟੀਆ, ਬਾਲ ਝਾੜ ਦਿੰਦਾ। ਮੁੰਡੇ ਮੈਂ ਕਹਿੰਦੇ 70 ਤੋਂ 80% ਗੰਜੇ ਹੋਏ ਫਿਰਦੇ ਨੇ। ਹਾਂ, ਤੁਸੀਂ ਹੁਣ ਤੁਹਾਡੇ ਸਿਰ ਦੇ ਤੇ ਚਾਹੇ ਇੱਕ ਬਾਲ ਹੋਵੇ, ਕਿਸੇ ਨੂੰ ਪਤਾ ਨਹੀਂ ਲੱਗਣਾ ਹੈਗਾ। ਉਹ ਵੀ ਇੱਕ ਰੀਜ਼ਨ ਆ ਕਿ ਮੇਰੇ ਪਰਿਵਾਰ ਚ ਰਿਸੀਡਿੰਗ ਹੇਅਰ ਲਾਈਨ ਆ, ਤਾਂ ਜਿਵੇਂ ਹੁੰਦਾ ਕਿ ਦਾਦੇ ਦੇ ਝੜਦੇ ਆ ਨਾ, ਫਿਰ ਬਾਪ ਦੇ, ਫਿਰ ਗਾਂ ਬੱਚਿਆਂ ਦੇ ਆ ਜਾਂਦਾ, ਤਾਂ ਸਾਡੇ ਵੀ ਰਿਸੀਡਿੰਗ ਹੇਅਰ ਲਾਈਨ ਹੋਣ ਕਰਕੇ ਵਾਲ ਝੜਨ ਦਾ ਹੈਗਾ, ਤਾਂ ਫਿਰ ਉਹਦੇ ਨਾਲ ਚੰਗਾ ਕਿ ਤੁਸੀਂ ਪੱਗ ਬੰਨ ਕੇ ਰੱਖੋਗੇ। ਵਾਹ ਜੀ ਵਾਹ, ਨਾਲੇ ਰਾਜ ਦਾ ਰਾਜ ਰਹਿਣਾ, ਨਾਲੇ ਟੌਰ ਦੀ ਟੌਰ, ਰੋਬ ਦਾ ਰੋਬ, ਹੈ ਨਾ? ਨਹੀਂ, ਇਹ ਤਾਂ ਹੈ, ਖੈਰ ਸਰਦਾਰੀ ਗੁਰੂ ਗੋਬਿੰਦ ਸਿੰਘ ਨੇ ਜੇ ਬਖਸ਼ੀ ਹੈ ਨਾ, ਤਾਂ ਫਿਰ ਤੁਸੀਂ ਮੇਨਟੇਨ ਕਰੋ। ਮੇਨਟੇਨ ਕਰਨਾ ਚਾਹੀਦਾ, ਪਰ ਕਰਦਾ ਕੋਈ ਹੈ, ਹਨਾ? ਇੱਥੇ 70% ਲੋਕੀ ਜਿਹੜੇ ਹੈਗੇ ਨੇ ਆਪਣੀ ਲਾਈਫ ਸਟਾਈਲ, ਜਿਹੜੇ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਪੱਗ ਨੂੰ ਥੋੜਾ ਜਿਹਾ ਪਾਸੇ ਕਰ ਦਿੰਦੇ ਨੇ। ਕਈ ਹੈਗੇ ਵੀ ਆ ਜੀ। ਮੈਨੂੰ ਲੱਗਦਾ ਮੇਰੇ ਕਜ਼ਨਸ ਵਗੈਰਾ ਦੇ ਇਕੱਠੇ ਹੋਏ ਆ ਵਾਲ, ਮੈਨੂੰ ਲੱਗਦਾ ਕਿ ਉਹਨਾਂ ਨੂੰ ਹਰ 20 ਦਿਨਾਂ ਬਾਅਦ ਜਿੱਦਾਂ ਜਾਣਾ ਪੈਂਦਾ ਹੈ ਨਾ ਨਾਈ ਦੇ ਹੇਅਰ ਡਰੈਸਰ, ਤਾਂ ਉਹੀ ਗੱਲ ਆ ਕਿ ਕਦੇ ਉਹ ਅੱਜ ਕੱਲ ਇੱਥੇ ਤਾਂ ਹੁਣ ਤੁਸੀਂ ਦੇਖਿਆ ਹੋਣਾ ਨਾ, ਇੰਨੇ ਨਾਈ ਵੀ ਨਹੀਂ ਹੈਗੇ ਆਪਣੇ ਪੰਜਾਬੀ ਜਿਹਨਾਂ ਕੋਲੇ ਜਾਂਦੇ, ਫਿਰ ਅਪਾਇੰਟਮੈਂਟ ਲੈਣੀ, ਕਿਤੇ ਜਾ ਕੇ ਬਹਿਣਾ, ਉਹਦੇ ਨਾਲ ਚੰਗਾ ਕਿ ਤੁਸੀਂ ਆਪ ਹੀ ਹੈ ਨਾ ਘਰੇ ਮਤਲਬ ਪੱਗ ਬੰਨੋ, ਨਾਲੇ ਤਾਂ ਤੁਸੀਂ ਆਪਣੇ ਕਲਚਰ ਨਾਲ ਜੁੜੇ ਰਹਿੰਦੇ ਹੋ, ਨਾਲੇ ਮਨੀ ਸੇਵ ਕਰਦੇ ਹੋ। ਹਾਂ, ਪੈਸਾ ਵੀ ਸੇਵ ਕਰਦੇ ਹੋ ਤੁਸੀਂ, ਇਹ ਵੀ ਪਲੱਸ ਪੁਆਇੰਟ। ਬਾਕੀ ਇਹ ਹੁੰਦਾ ਕਿ ਪਿਓ ਦਾਦਾ ਵੀ ਖੁਸ਼ ਰਹਿੰਦੇ ਆ ਜੀ ਕਿ ਯਾਰ ਸਾਡੇ ਬੱਚੇ ਨੇ ਹਨਾ ਉਹ ਕੰਮ ਕੀਤਾ ਹੋਇਆ ਜੋ ਅਸੀਂ ਕਰਦੇ ਹਾਂ। ਅੱਛਾ, ਇੱਕ ਮੇਰਾ ਸਵਾਲ ਹੈ, ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਮੰਗਟੋ, ਤੁਹਾਨੂੰ ਮੈਂ ਭਰਾ ਕਹਾਂਗੀ ਤੇ ਭਾਬੀ ਜੀ, ਚਲੋ ਤੁਹਾਨੂੰ ਮੈਂ ਰਿਸ਼ਤਾ ਦੇ ਦਾਂ ਇੱਕ, ਜਦੋਂ ਤੁਹਾਨੂੰ ਪਤਾ ਲੱਗਿਆ ਭਾਬੀ ਸਾਇੰਟਿਸਟ ਆ, ਤੁਹਾਨੂੰ ਥੋੜਾ ਘਬਰਾਹਟ ਨਹੀਂ ਹੋਈ ਕਿਤੇ ਸਾਇੰਟਿਸਟ ਮੈਨੂੰ ਕਿਤੇ ਆਹੀ ਨਾ ਕਹਿ ਦਿਓ ਆਟੇ ਦੀ ਖੋਜ ਕਰ ਲਵਾਂ, ਇਹਦੇ ਵਿੱਚ ਕੋਈ ਸੁਸਰੀ ਤਾਂ ਨਹੀਂ ਹੈਗੀ, ਇਹਦੀ ਖੋਜ ਕਰ ਲਵਾਂ? ਨਹੀਂ, ਇਦਾਂ ਦਾ ਕੁਝ ਨਹੀਂ। ਮੇਰੇ ਹੀ ਸਕੈਨ ਕਰ ਦੂਗੀ, ਕਿਉਂਕਿ ਜਿਹੜੇ ਸਾਇੰਟਿਸਟ ਹੁੰਦੇ ਨੇ ਕਾਫੀ ਖੋਜੀ ਹੁੰਦੇ ਨੇ, ਦਿਮਾਗ ਪੜ ਲੈਂਦੇ ਨੇ, ਕਹਿੰਦੇ ਬੰਦੇ ਦਾ ਸੁਣਿਆ। ਡਿਪੈਂਡ ਕਰਦਾ ਜੀ, ਡਿਪੈਂਡ ਕਰਦਾ। ਨਹੀਂ, ਮੈਨੂੰ ਨਹੀਂ ਕੋਈ ਇਦਾਂ ਦਾ ਸੀ। ਮੈਨੂੰ ਇਹ ਜ਼ਰੂਰ ਸੀਗਾ ਕਿ ਮਤਲਬ ਜਿਹੜੀ ਕੁੜੀ ਨਾਲ ਵਿਆਹ ਕਰਾਵਾਂਗੇ ਨਾ, ਉਹ ਆਪਣੇ ਪ੍ਰੋਫੈਸ਼ਨ ਦੀ ਨਾ ਹੋਵੇ ਤਾਂ ਚੰਗਾ, ਕਿ ਕਿਸੇ ਹੋਰ ਫੀਲਡ 'ਚ ਹੋਵੇ। ਅੱਛਾ, ਹਾਂਜੀ। ਤੁਸੀਂ ਨਹੀਂ ਸੋਚਿਆ ਸੀ ਮੇਰਾ ਘਰ ਵਾਲਾ ਸਾਇੰਟਿਸਟ ਹੀ ਹੋਣਾ ਚਾਹੀਦਾ? ਨਹੀਂ, ਮੈਂ ਨਹੀਂ ਸੋਚਿਆ ਸੀ, ਕਿਉਂਕਿ ਆਏ ਹੁੰਦਾ ਕਈ ਵਾਰੀ ਵੀ ਤੁਸੀਂ ਪਹਿਲਾਂ ਤਾਂ ਜੌਬ ਤੇ ਜਾ ਕੇ ਆਉਂਦੇ ਹੋ, ਉੱਥੇ ਉਹੀ এনवायरमेंट 'ਚ ਸਾਰਾ ਕੁਝ ਤੁਸੀਂ ਡਿਸਕਸ ਕਰਕੇ ਆਉਂਦੇ ਹੋ, ਠੀਕ ਹੈ? ਫਿਰ ਤੁਸੀਂ ਘਰ ਆਉਂਦੇ ਹੋ, ਫਿਰ ਘਰ ਆ ਕੇ ਵੀ ਤੁਹਾਨੂੰ ਉਹੀ এনवायरमेंट ਮਿਲਦਾ, ਉਹੀ ਸਾਰਾ ਕੁਝ ਤੁਸੀਂ ਡਿਸਕਸ ਕਰਦੇ ਹੋ। ਤਾਂ ਮੈਨੂੰ ਆਏ ਸੀਗਾ ਵੀ ਜਦੋਂ ਵੀ ਮੈਂ ਘਰ ਜਾਵਾਂ ਤਾਂ ਉੱਥੇ ਐਟਲੀਸਟ ਘਰ ਦਾ ਹੀ ਗੱਲ ਹੋਵੇ, ਘਰ ਦੀ ਮਾਹੌਲ ਹੋਵੇ, ਸਾਡੇ 'ਚ ਕੋਈ ਇਹੀ ਜਿਹੀ ਗੱਲ ਨਾ ਹੋਵੇ ਵਰਕ ਰਿਲੇਟਿਡ ਜਿਹੜੀ ਅਸੀਂ ਡਿਸਕਸ ਕਰੀਏ। ਹੁਣ ਸਾਡੇ 'ਚ ਵਰਕ ਰਿਲੇਟਿਡ ਕੋਈ ਗੱਲ ਨਹੀਂ ਹੁੰਦੀ, ਡਿਸਕਸ ਕਰਦੇ ਹਾਂ। ਕਈ ਵਾਰੀ ਇਹਨਾਂ ਦਾ ਹੁੰਦਾ, ਜਿਵੇਂ ਕਈ ਵਾਰੀ ਕੋਈ ਕਲਾਇੰਟ ਇਹੋ ਜਿਹਾ ਆ ਗਿਆ ਹੈ ਨਾ, ਵੀ ਜਿਹਨੂੰ ਮਤਲਬ ਫਰਸਟ੍ਰੇਟ ਹੋਏ ਆ, ਤਾਂ ਕਹਿ ਦਿੰਦੇ ਆ ਵੀ ਹਾਂ ਜੋ ਐਵੇਂ ਹੋਇਆ, ਬਟ ਸਾਡੀ ਕੋਈ ਵਰਕ ਰਿਲੇਟਿਡ ਇੰਨੀ ਗੱਲ ਸਾਡੀ ਡਿਸਕਸ ਨਹੀਂ ਹੁੰਦੀ ਹੈ, ਸਾਡੀ ਮਤਲਬ ਪਰਸਨਲ ਗੱਲ ਵੀ ਹੁੰਦੀ ਹੈ, ਜਿਵੇਂ ਫੈਮਿਲੀ ਰਿਲੇਟਿਡ, ਫਰੈਂਡਸ ਰਿਲੇਟਿਡ, ਤਾਂ ਉਹ ਚੀਜ਼ ਵਧੀਆ ਲੱਗਦੀ ਹੈ। ਨਹੀਂ ਤਾਂ ਹਰ ਟਾਈਮ ਕੰਮ ਕਰਦਾ ਤਾਂ ਬਹੁਤ ਔਖਾ। ਵੈਰੀ ਨਾਈਸ। ਹਾਂਜੀ। ਅੱਛਾ, ਇੱਕ ਗੱਲ ਦੱਸੋ, ਤੁਹਾਨੂੰ ਜਿਹੜੀ ਭਾਜੀ ਦੀ ਕੋਈ ਗੱਲ ਏਦਾਂ ਲੱਗਦੀ ਹੋਵੇ ਕਿ ਮੈਨੂੰ ਨਹੀਂ ਚੰਗੀ ਲੱਗਦੀ, ਇਹ ਗੱਲਾਂ ਮੇਰੇ ਨਾਲ ਨਾ ਕਰਿਆ ਕਰ? ਇਹਨਾਂ ਦੀ ਗੱਲ ਤਾਂ ਨਹੀਂ, ਪਰ ਇਹਨਾਂ ਦਾ ਨੇਚਰ ਬਹੁਤ ਡੋਮੀਨੇਟਿੰਗ ਹੈ। I think ਐ ਕੋ ਸਾਇੰਟਿਸਟ ਨਹੀਂ, ਡੋਮੀਨੇਟਿੰਗ ਨਾ ਕਹੋ ਜੀ, ਉਹ ਵੀ ਸਾਇੰਟਿਸਟ ਨਹੀਂ। ਸਾਇੰਟਿਸਟ ਨਹੀਂ, ਮਤਲਬ ਹਰ ਗੱਲ 'ਚ ਮਤਲਬ ਬਹੁਤ ਜ਼ਿਆਦਾ ਜਿਵੇਂ ਡੋਮੀਨੇਟਿੰਗ ਨੇਚਰ ਆ, ਵੀ ਜਿਹੜੀ ਇਹਨਾਂ ਨੇ ਮਤਲਬ ਇੱਕ ਵਾਰ ਗੱਲ ਕਹਿਤੀ ਗੁਰਸ਼ਰਨ ਨੇ ਵੀ ਬਸ ਉਹ ਗੱਲ ਕਰਨੀ ਆ, ਮਤਲਬ ਆਏ ਨਹੀਂ ਹੋ ਸਕਦਾ ਵੀ ਮੈਂ ਕਹਿਤੀ ਜਾਂ ਕਿਸੇ ਨੇ ਕਹਿਤੀ ਫਿਰ ਉਹ ਗੱਲ ਚੇਂਜ ਹੋ ਜੂਗੀ। ਕੀ ਗੱਲ ਭਾਜੀ, ਪਹਿਲਾਂ ਖੋਜ ਕਰਕੇ ਉਹਨੇ ਵੀ ਇਹ ਗੱਲ ਹੋਣੀ ਚਾਹੀਦੀ ਆ? ਨਹੀਂ, ਇਦਾਂ ਦੀ ਤਾਂ ਖੈਰ ਕੋਈ ਗੱਲ ਨਹੀਂ ਹੈਗੀ, ਹੈ ਨਾ? ਅੱਛਾ, ਤਾਂ ਫਿਰ ਮੈਂ ਕਈ ਵਾਰੀ ਕਹਿੰਦੀ ਆ ਵੀ ਕਿਸੇ ਦੀ ਗੱਲ ਮੰਨ ਵੀ ਲੈਣੀ ਚਾਹੀਦੀ ਆ, ਖਾਸ ਕਰਕੇ ਸਾਇੰਟਿਸਟ ਦੀ, ਜਦੋਂ ਘਰ ਵਾਲੀ ਸਾਇੰਟਿਸਟ ਹੋਵੇ ਨਾ, ਇਹਨਾਂ ਕਦਰ ਤਾਂ ਕਰਨੀ ਚਾਹੀਦੀ ਆ। ਨਹੀਂ, ਕਦਰ ਘਰ ਦੇ ਬਾਹਰ ਹੀ ਹੁੰਦੀ ਆ, ਘਰ 'ਚ ਨਹੀਂ। ਉਹ ਫਿਰ ਜਿਹੜੀ ਕਹਾਵਤ ਸੱਚ ਹੈ, ਫਿਰ ਘਰ ਦੀ ਮੁਰਗੀ ਦਾਲ ਬਰਾਬਰ ਹੈ। ਬਿਲਕੁਲ। ਅੱਛਾ, ਤੁਸੀਂ ਵੀ ਦੱਸ ਦਿਓ, ਮੈਂ ਫਿਰ ਪਿੱਛੇ ਨਹੀਂ ਰੱਖਣਾ। ਅੱਛਾ, ਤੁਹਾਨੂੰ ਤੁਸੀਂ ਦੱਸੋ। ਮੈਨੂੰ ਨਹੀਂ ਲੱਗਦਾ ਕਿ ਇਹਨਾਂ 'ਚ ਕੋਈ ਕਮੀ ਹੈਗੀ ਹੈ ਨਾ। ਹਾਂਜੀ, 16 ਕਲਾ ਸੰਪੂਰਨ ਹੈ। ਹਾਂਜੀ, ਬਸ ਉਹ ਗੱਲ ਹੀ ਹੈ ਜੀ ਜਿਹੜੀ ਤੁਸੀਂ ਕਹਿਤੀ, 16 ਕਲਾ ਸੰਪੂਰਨ। ਕੀ ਬਾਤ ਹੈ। ਮੈਨੂੰ ਤਾਂ ਨਹੀਂ ਲੱਗਦਾ ਵੀ ਡੋਮੀਨੇਟਿੰਗ ਹੋਣੇ ਤੇ ਉਹ ਕਿੰਨਾ ਪਿਆਰ ਕਰਦੇ ਨੇ ਤੁਹਾਨੂੰ। ਉਹ ਤੁਹਾਨੂੰ ਲੱਗਦਾ ਕਿਉਂਕਿ ਤੇ ਕੈਮਰੇ ਦੇ ਵਿੱਚ ਤਾਂ ਨਹੀਂ ਇਦਾਂ ਬੋਲਦੇ। ਕੋਈ ਨਹੀਂ, ਸਵੀਟ ਜੇ ਬਣੀ ਬੈਠੇ ਆ, ਮੈਂ ਕਿਹਾ ਕਿ ਰੂਪ ਅਸਲੀ ਤਾਂ ਫਿਰ ਘਰ ਵਾਲੀਆਂ ਨੂੰ ਪਤਾ ਹੁੰਦਾ ਹੈ ਨਾ। ਘਰ ਵਾਲੀਆਂ ਨੂੰ ਬਿਲਕੁਲ, ਤੁਸੀਂ ਜਾਣਦੇ ਹੋਵੋਗੇ ਇਸ ਗੱਲ ਨੂੰ। ਅੱਛਾ, ਤੁਸੀਂ ਕੋਈ ਫੇਵਰਿਟ ਜਿਹੜਾ ਕਲਰ ਇਹਨਾਂ ਦਾ ਦੱਸੋ, ਕਿਹੜਾ ਫੇਵਰਿਟ ਕਲਰ ਆ ਉਹਨਾਂ ਦਾ? ਇਹਨਾਂ ਦਾ ਬਲੈਕ ਹੀ ਹੈ ਜੀ। ਬਲੈਕ ਆ? ਹਾਂਜੀ। ਤੁਸੀਂ ਦੱਸੋ ਉਹਨਾਂ ਦਾ ਕਿਹੜਾ ਫੇਵਰਿਟ ਕਲਰ ਹੈ? ਮੇਰੇ ਖਿਆਲ ਬਲੂ। ਸਾਰੀ ਹੈ ਜੀ, ਹਨਾ, ਜ਼ਿੰਦਗੀ ਰੰਗਾਂ ਨਾਲ ਭਰੀ ਹੋਈ ਹੈ। ਕੀ ਬਾਤ ਹੈ, ਕੋਈ ਪਾਰਟਿਕੂਲਰ ਚੋਇਸ ਨਹੀਂ ਹੈਗੀ? ਨਹੀਂ, ਕੋਈ ਨਹੀਂ ਏਦਾਂ। ਅੱਛਾ, ਠੀਕ ਹੈ। ਕੋਈ ਇਹੋ ਜਿਹੀ ਥਾਂ ਜਿੱਥੇ ਤੁਸੀਂ ਘੁੰਮਣਾ ਪਸੰਦ ਕਰਦੇ ਹੋਵੋ?
ਵੈਸੇ ਸਾਡਾ ਪਲਾਨ ਸੀਗਾ, ਕਰੋਨਾ ਵਾਇਰਸ ਨੇ ਜਿਹੜਾ ਕਿ ਬਿਲਕੁਲ ਹੀ ਖਤਮ ਕਰਤਾ ਵੀ ਅਸੀਂ ਮਤਲਬ ਇਟਲੀ ਜਾਣਾ ਘੁੰਮਣ। ਅੱਛਾ। ਤੇ ਹੁਣ ਅਸੀਂ ਜਾ ਨਹੀਂ ਸਕੇ, ਪਰ ਅਸੀਂ ਪਲਾਨ ਕਰਦੇ ਹਾਂ ਮੇਬੀ ਨੈਕਸਟ ਈਅਰ ਜਾਂ ਅਗਲੇ ਤੋਂ ਅਗਲੇ ਸਾਲ ਮੇਬੀ ਹੁਣ ਬੇਟੀ ਨਾਲ ਜਾਵਾਂਗੇ। ਤੁਹਾਡੇ ਕੋਲ ਬੇਟੀ ਹੈ? ਹਾਂਜੀ। ਅੱਛਾ, ਕਿੰਨੇ ਬੱਚੇ ਤੁਹਾਡੇ ਕੋਲੇ? ਇੱਕੋ ਹੀ ਬੇਟੀ ਹੈ ਜੀ। ਉਹ ਕਿੰਨੇ ਚਿਰ ਦੀ ਹੈ? 8 ਵੀਕਸ ਦੀ ਹੋਈ ਆ। 8 ਹਫ਼ਤਿਆਂ ਦੀ ਬੇਟੀ ਹੈ, ਬਹੁਤ ਛੋਟੀ ਹੈ ਫਿਰ ਤਾਂ। ਨਾਲ ਨਹੀਂ ਲੈ ਕੇ ਆਏ? ਨਹੀਂ, ਉਹ ਕਿ ਨਹੀਂ ਨਾਲ ਆਈ ਹੈ ਬਟ ਨਾਲ ਬੈਠੀ ਆ। ਅੱਛਾ ਅੱਛਾ, ਨਾਲ ਲੈਣੀ ਸੀ। ਜੇ ਨਹੀਂ ਰੋਂਦੀ ਤਾਂ ਦਰਸ਼ਕ ਦੇਖ ਲੈਂਦੇ ਨੇ ਤੁਹਾਡੇ ਬੱਚੇ ਨੂੰ। ਰੋਣਾ ਸੀਗਾ, ਬਹੁਤ ਛੋਟੀ ਹੈ। ਓਕੇ, ਕੀ ਨਾਂ ਰੱਖਿਆ ਬੱਚੀ ਦਾ? ਉਹ ਤਾਂ ਪ੍ਰਭ ਦਇਆ ਕੌਰ। ਪ੍ਰਭ ਦਇਆ ਕੌਰ, ਵੈਰੀ ਨਾਈਸ, ਬਹੁਤ ਸੋਹਣਾ ਨਾਂ ਹੈ ਪ੍ਰਭ ਦਇਆ। ਹਾਂਜੀ, ਪ੍ਰਭ ਦੀ ਦਇਆ ਦੇ ਨਾਲ ਆਈ ਹੈ। ਹਾਂਜੀ ਬਿਲਕੁਲ, ਬਹੁਤ ਵਧੀਆ। ਅਸੀਂ ਸੋਚਿਆ ਸੀ ਅਸੀਂ ਦਇਆ ਕੌਰ ਰੱਖਾਂਗੇ, ਫਿਰ ਹੁਕਮਨਾਮੇ ਦੇ ਵਿੱਚ ਆਇਆ ਕਿ ਪ੍ਰਭ, ਫਿਰ ਅੱਗੇ ਪ੍ਰਭ ਲਾਤਾ ਸੀ। ਹਾਂਜੀ, ਪੇਰੈਂਟਸ ਨੇ ਕਿਹਾ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਚੋਂ ਕੱਢਦੇ ਆ ਅਲਫਾਬੈਟ, ਤਾਂ ਉੱਥੇ ਫਿਰ ਪੀ ਆਇਆ, ਫਿਰ ਅਸੀਂ ਅੱਗੇ ਪ੍ਰਭ ਲਾਤਾ, ਫਿਰ ਪ੍ਰਭ ਦਇਆ ਬਣ ਗਿਆ। ਬਹੁਤ ਹੀ ਵਧੀਆ, ਨਹੀਂ ਬਹੁਤ ਸੋਹਣਾ ਨਾਂ ਹੈ ਪ੍ਰਭ ਦਇਆ, ਹੈ ਨਾ। ਪ੍ਰਮਾਤਮਾ ਦੀ ਕਿਰਪਾ ਨਾਲ ਜੋ ਚੀਜ਼ ਦਇਆ ਨਾਲ ਆਉਂਦੀ ਹੈ, ਤੁਸੀਂ ਉਹ ਨਾਂ ਰੱਖਿਆ। ਅੱਛਾ, ਫੇਵਰਿਟ ਫੂਡ ਦੱਸੋ ਭਾਬੀ ਜੀ ਦਾ? ਇਟਾਲੀਅਨ ਜੀ। ਇਟਾਲੀਅਨ? ਇਟਲੀ ਹੀ ਜਾਣਾ ਪਸੰਦ ਕਰਦੇ ਨੇ ਤੇ ਇਟਾਲੀਅਨ ਹੀ ਫੂਡ ਹੈ ਕਿਉਂ? ਕੀ ਗੱਲ? ਮੈਨੂੰ ਪੀਜ਼ਾ ਬਹੁਤ ਪਸੰਦ ਆ। ਕੁਛ ਨਾ, ਜਦੋਂ ਮੈਂ ਇੱਥੇ ਆ ਕੇ ਪੀਐਚਡੀ ਇਟਲੀ ਇਸ ਲਈ ਤਾਂ ਨਹੀਂ ਚੂਜ਼ ਕੀਤਾ ਵੀ ਉੱਥੇ ਜਾ ਕੇ ਪੀਜ਼ਾ ਖਾਣਾ? ਪੀਜ਼ਾ ਉਹ ਵੀ ਰੀਜ਼ਨ ਆ, ਪਰ ਮੈਂ ਸੁਣਿਆ ਵੀ ਉੱਥੇ ਮਤਲਬ ਜਿਵੇਂ ਬਹੁਤ ਵਧੀਆ ਹੈਰੀਟੇਜ ਨਾਲ ਓਲਡ ਬਿਲਡਿੰਗਸ ਆ, ਸਾਰਾ ਕੁਝ। ਤੇ ਕੁਛ ਨਾ, ਜਦੋਂ ਮੈਂ ਪੀਐਚਡੀ ਕਰ ਰਹੀ ਸੀਗੀ ਯੂਨੀਵਰਸਿਟੀ ਦੇ ਵਿੱਚ, ਮੇਰੇ ਨਾਲ ਮੇਰੇ ਵਧੀਆ ਫਰੈਂਡਸ ਨੇਗੇ ਇਟਾਲੀਅਨ, ਤੇ ਮੈਨੂੰ ਉਹਨਾਂ ਦੀ ਨੇਚਰ ਬਹੁਤ ਪਸੰਦ ਹੈ, ਯੂਰਪੀਅਨਸ ਦੀ, ਇਟਾਲੀਅਨ ਦੀ। ਜਿਵੇਂ ਸਾਊਥ ਇਟਲੀ ਤੋਂ ਨੇ, ਕੁਛ ਨਾਰਥ ਇਟਲੀ ਤੋਂ ਨੇ। ਤਾਂ ਜਿਵੇਂ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਵਧੀਆ ਆਪਾਂ ਬਾਹਰ ਆਏ ਆ ਤਾਂ ਆਪਾਂ ਨੂੰ ਅਲੱਗ-ਅਲੱਗ ਕਲਚਰਸ ਨਾਲ ਮਿੰਗਲ ਕਰਨਾ ਚਾਹੀਦਾ, ਹੈ ਨਾ, ਅਲੱਗ-ਅਲੱਗ ਕਲਚਰਸ ਦਾ ਪਤਾ ਲੱਗਦਾ। ਤਾਂ ਮੈਨੂੰ ਜਿਵੇਂ ਉਹਨਾਂ ਨੇ ਗੱਲਾਂ ਕੀਤੀਆਂ ਤਾਂ ਮੈਨੂੰ ਇਟਾਲੀਅਨ ਕਲਚਰ ਵਧੀਆ ਲੱਗਿਆ, ਤੇ ਉਹ ਆਪਣੇ ਬਹੁਤ ਜਿਵੇਂ ਆਪਣਾ ਪੰਜਾਬੀ ਕਲਚਰ ਆ, ਮਤਲਬ ਪੰਜਾਬੀ ਕਲਚਰ ਨਾਲ ਬਹੁਤ ਰਿਲੇਟ ਕਰਦਾ ਉਹਨਾਂ ਦਾ ਕਲਚਰ। ਜਿਵੇਂ ਆਪਣੀ ਕਾਊਂਟਿੰਗ ਆ, ਆਪਾਂ 1-2 ਬੋਲਦੇ ਆ, ਉਹਨਾਂ ਦੀ ਵੀ ਕਾਊਂਟਿੰਗ ਸੇਮ ਆ, ਉਹ ਵੀ ਉਵੇਂ ਹੀ ਬੋਲਦੇ ਨੇਗੇ। ਤੇ ਫਿਰ ਮੈਨੂੰ ਆ ਵੀ ਹਾਂ ਵੀ ਮੈਂ ਉੱਥੇ ਜਾ ਕੇ ਉਹ ਦੇਖਣਾ ਤੇ ਕਿਵੇਂ ਆ ਉਹਨਾਂ ਦਾ ਫੂਡ ਵੀ ਸਾਰਾ। ਕੋਈ ਲੈਂਗੁਏਜ ਸਿੱਖਣ ਦੀ ਕਦੇ ਇਨੀਸ਼ੀਏਟਿਵ ਮਿਲਿਆ ਜੀ? ਮੈਂ ਸਿੱਖਿਆ, ਪਰ ਮੋਸਟਲੀ ਜਿਵੇਂ ਆਪਣੇ ਪੰਜਾਬੀ ਗਾਣਾ ਸਿਖਾਉਂਦੇ ਆ, ਮੇਰੇ ਫਰੈਂਡਸ ਨੇ ਵੀ ਮੈਨੂੰ ਗਾਣਾ ਹੀ ਸਿਖਾਇਆ। ਤਾਂ ਜੇ ਮੈਨੂੰ ਉਹ ਕਹਿੰਦੇ ਸੀਗੇ ਦੂਜੇ ਨੂੰ ਜਾ ਕੇ ਆਏ ਕਿਹਾ, ਤੇ ਉਹਨਾਂ ਦੇ ਕੰਨ ਖੜੇ ਹੋ ਜਾਂਦੇ ਸੀ ਵੀ ਇਹਨੇ ਐਵੇਂ ਕਿਵੇਂ ਬੋਲਤਾ। ਤਾਂ ਮੋਸਟਲੀ ਉਹ ਗਾਣਾ ਹੀ ਨੇ, ਤਾਂ ਉਹ ਬੈਟਰ ਆ ਵੀ ਨਾ ਹੀ ਬੋਲਿਆ। ਮੇਰੀ ਇੱਕ ਫਰੈਂਡ ਸੀਗੀ ਇਟਾਲੀਅਨ, ਉਹਨੇ ਮੈਨੂੰ ਥੋੜਾ ਜਿਹਾ ਸਿਖਾਇਆ ਸੀਗਾ। ਮੈਨੂੰ ਜਦੋਂ ਆਪਾਂ ਵਿਸ਼ ਕਰਦੇ ਕਿਸੇ ਨੂੰ ਚਾਓ ਬੋਲਦੇ ਨੇ, ਚਾਓ। ਜੇ ਆਪਾਂ ਨੇ ਕਹਿਣਾ ਹੈ ਕਿ ਮੇਰਾ ਨਾਮ ਹਰਜਿੰਦ ਹੈ, ਮੈਂ ਬ੍ਰਿਸਬਨ ਰਹਿੰਦੀ ਆ, ਇਹ ਕਿਆਮੂ ਹਰਜਿੰਦ ਇਹੀ ਆਵਿਟੋ ਬ੍ਰਿਸਬਨ। ਬਿਲਕੁਲ ਬਿਲਕੁਲ, ਇਦਾਂ ਥੋੜੀ ਜਿਹੀ ਕੁੜੀਆਂ ਨੂੰ ਕਹਿੰਦੇ ਨੇ ਕਿ ਜਿਵੇਂ। ਹਾਂਜੀ, ਸੋ ਇਹ ਰੀਜ਼ਨ ਹੈ ਤੁਹਾਡਾ ਫਿਰ ਇਟਲੀ ਜਾਣ ਦਾ। ਭਾਜੀ ਤੁਸੀਂ ਵੀ ਫਿਰ ਇਟਲੀ ਭਾਬੀ ਜੀ ਕਰਕੇ ਜਾਣਾ ਚਾਹੁੰਦੇ? ਜਿੱਥੇ ਜਾਣਗੇ ਉੱਥੇ ਨਾਲ ਜਿੱਥੇ ਚੱਲੇਗੀ ਚੱਲੂਗਾ ਨਾਲ, ਤੇਰੀ ਟਿਕਟਾਂ ਦੋ ਲੈ ਲਈ। ਇੰਨੇ ਸਾਊ ਹੈ ਨਹੀਂ ਜਿੰਨੇ ਬਣਦੇ ਨੇ, ਬਣਦੇ ਨੇ। ਅੱਜ ਤਾਂ ਬਹੁਤ ਭੋਲੇ ਬਣ ਕੇ ਆਏ ਨੇ ਜ਼ਿਆਦਾ। ਅੱਛਾ, ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਕਾਫੀ ਖੂਨ ਵੱਧ ਗਿਆ, ਹਾਸਾ ਬਹੁਤ ਜ਼ਿਆਦਾ ਪੈ ਰਿਹਾ ਅੱਜ। ਹੋਰ ਦੱਸੋ ਤੁਹਾਡੇ ਕੀ ਪਲਾਨ ਨੇ ਭਾਜੀ ਅੱਗੇ ਇਨ ਫਿਊਚਰ? ਬਸ ਇਹੀ ਹੈ ਜੀ, ਕੋਵਿਡ ਕਰਕੇ ਥੋੜਾ ਹਨਾ ਹੋ ਗਿਆ ਸੀਗਾ ਕਿ ਅਸੀਂ ਟਰੈਵਲ ਨਹੀਂ ਕਰ ਸਕੇ। ਸਾਡੀ ਮੈਰਿਜ ਵੀ ਜਿੱਦਾਂ 2018 'ਚ ਹੋਈ ਸੀਗੀ, ਤਾਂ ਫਿਰ ਇੱਕ ਤਾਂ ਇਹੀ ਹੈ ਕਿ ਅਸੀਂ ਹੋਪਫੁਲੀ ਜਿਵੇਂ ਹੀ ਖੁੱਲ੍ਹਦੇ ਆ ਬਾਰਡਰਸ ਤਾਂ ਅਸੀਂ ਟਰੈਵਲ ਕਰਨਾ। ਤੇ ਇੱਕ ਇਹ ਹੈ ਕਿ ਹੁਣ ਪਰਿਵਾਰ ਨੂੰ ਮਿਲਿਆ ਨੂੰ ਕਾਫੀ ਟਾਈਮ ਹੋ ਗਿਆ, 3 ਸਾਲ। ਪੇਰੈਂਟਸ ਵੀ ਨਹੀਂ ਆ ਸਕੇ ਹੁਣ, ਪੇਰੈਂਟਸ ਵੀ ਨਹੀਂ ਆ ਸਕੇ। ਤੇ ਇੱਕ ਇਹ ਹੈ ਕਿ ਮਤਲਬ ਇੰਡੀਆ ਦਾ ਜਿੰਨਾ ਛੇਤੀ ਹੋ ਸਕੇ ਉਹਨਾਂ ਛੇਤੀ ਪਰਿਵਾਰ ਨੂੰ ਮਿਲਣਾ ਜਾ ਕੇ। ਬਸ ਇੱਕ ਮਤਲਬ ਫੈਮਿਲੀ ਗੋਲਸ ਤਾਂ ਇਹੀ ਹੈ ਕਿ ਜਿਹੜੇ ਹਨਾ ਛੇਤੀ ਜਿਹੜੇ ਪਲਾਨ ਆ ਜੇ ਅਸੀਂ ਸੋਚਿਆ ਹੋਇਆ, ਬਾਕੀ ਤਾਂ ਕਰਨਾ ਕਰਾਉਣਾ ਤਾਂ ਮਹਾਰਾਜ ਨੇ, ਗੁਰੂ ਨੂੰ ਹੀ ਪਤਾ ਹਨਾ। ਅੱਗੇ ਵੀ ਸੋਚਿਆ ਕਿਸੇ ਨੇ ਨਹੀਂ ਹੋਣਾ ਕਿ ਇਹ ਕੁਛ ਹੋਊਗਾ, ਤੇ ਕੀ ਕੁਛ ਹੋ ਗਿਆ ਹਨਾ, ਜਿੱਦਾਂ ਮਤਲਬ ਬਾਰਡਰ ਸੀਲ ਹੋਏ, ਕੀ ਕੁਛ ਹੋਇਆ। ਤਾਂ ਬਿਜ਼ਨਸ ਦੇ ਇਹ ਹੈ ਕਿ ਬਿਜ਼ਨਸ ਐਕਸਪੈਂਡ ਕਰ ਰਹੇ ਆ, ਕਲਾਇੰਟ ਦਿਨੋਂ ਦਿਨ ਜੁੜ ਰਹੇ ਆ, ਤੇ ਬਸ ਇਹੀ ਹੈ ਜੀ ਬੇਸਿਕਲੀ। ਉਹ ਤਾਂ ਚੱਲਦਾ ਹੀ ਰਹਿੰਦਾ ਜਿਵੇਂ ਨਾਲ ਨਾਲ। ਹਾਂਜੀ। ਤੇ ਤੁਸੀਂ ਦੱਸੋ ਬਾਬਾ ਜੀ, ਤੁਹਾਡੀ ਕੋਈ ਹੋਰ ਅਜਿਹੀ ਮਨ ਦੇ ਵਿੱਚ ਮਨਸ਼ਾ ਜਿਹੜੀ ਜਿਹਦੇ ਤੁਸੀਂ ਹੋਰ ਸਾਇੰਟਿਸਟ ਬਣ ਕੇ ਉਹਦੀ ਖਾਸ ਕਰਕੇ ਖੋਜ ਕਰਨੀ ਚਾਹੁੰਦੇ ਹੋ? ਕੋਈ ਆਪਣੇ ਦਿਲ ਦੇ ਵਿੱਚ ਰੱਖਿਆ ਕਿ ਮੈਂ ਇਸ ਪਾਰਟਿਕੂਲਰ ਚੀਜ਼ ਦੀ ਖੋਜ ਕਰਨੀ ਹੈ? ਮੇਰਾ ਇੰਟਰਸਟ ਤਾਂ ਸ਼ੁਰੂ ਤੋਂ ਹੀ ਜਿਵੇਂ ਕੈਂਸਰ ਰਿਲੇਟਿਡ ਰਿਸਰਚ ਦਾ ਸੀਗਾ, ਉਹੀ ਮੈਂ ਕਰ ਰਹੀ ਹਾਂ। ਕਿਉਂਕਿ ਇੱਕ ਤਾਂ ਫੈਮਿਲੀ 'ਚ ਵੀ 2-3 ਮਤਲਬ ਕੈਂਸਰ ਨਾਲ ਹੋਏ ਸੀਗੀ, ਮਤਲਬ ਡੈਥਸ, ਮਤਲਬ ਮੇਰੀ ਆਪਣੀ ਫੈਮਿਲੀ ਦੇ ਵਿੱਚ ਵੀ ਤਾਂ ਮੈਨੂੰ ਸੀਗਾ। ਤੇ ਕੁਛ ਆਪਾਂ ਹੁਣ ਜਿਵੇਂ ਤੁਸੀਂ ਕਿਹਾ ਮਾਲਵਾ 'ਚ ਆਪਾਂ ਦੇਖਿਆ ਕਿ ਬਹੁਤ ਮਤਲਬ ਪਾਣੀ ਨਾਲ ਹੀ, ਮਤਲਬ ਆਪਣਾ ਪਾਣੀ ਇੰਨਾ ਜ਼ਿਆਦਾ ਪੋਇਜ਼ਨਸ ਹੋ ਚੁੱਕਿਆ ਕਿ ਪਾਣੀ ਪੀ ਕੇ ਹੀ ਉੱਥੇ ਕਿੰਨੇ ਲੋਕਾਂ ਦੀ ਮਤਲਬ ਹੋਈ ਜਾ ਰਹੀ ਹੈ। ਤੇ ਇੱਕ ਮੇਰਾ ਹੈਗਾ ਵੀ ਮਤਲਬ ਚਲੋ ਰਿਸਰਚ ਤਾਂ ਜਿਹੜੀ ਚੱਲ ਰਹੀ ਆ,
ਮਤਲਬ ਪੰਜਾਬ 'ਚ ਜਾ ਕੇ ਜਿਹੜੀ ਆਪਣੀ ਰੂਰਲ ਏਰੀਆ ਮਤਲਬ ਆਪਣੇ ਪਿੰਡ ਨੇ ਉੱਥੇ ਜਾ ਕੇ ਵੀ ਜਿਵੇਂ ਵੱਧ ਤੋਂ ਵੱਧ ਜਿਵੇਂ ਕੁੜੀਆਂ ਨੂੰ ਮਤਲਬ ਅਵੇਅਰਨੈਸ ਦੇ ਕੇ ਕੁੜੀਆਂ ਨੂੰ ਪੜ੍ਹਾਇਆ ਜਾ ਸਕੇ ਵੀ ਉਵੇਂ ਦਾ ਅਸੀਂ ਕੁਝ ਦੋਨੋਂ ਹੀ ਵੈਸੇ ਅਸੀਂ ਸੋਚਦੇ ਹਾਂ ਰੋਜ਼ ਕੁਛ ਨਾ ਕੁਛ ਜਿਵੇਂ ਅਸੀਂ ਡਿਸਕਸ ਕਰਦੇ ਹਾਂ ਗੋਲ ਬਣਾਉਂਦੇ ਹਾਂ ਵੀ ਕਿਵੇਂ ਅਸੀਂ ਉੱਥੇ ਮਤਲਬ ਐਜੂਕੇਸ਼ਨ ਦੇ ਸਕਦੇ ਹਾਂ ਕਿਉਂਕਿ ਕੁੜੀਆਂ ਨੂੰ ਐਜੂਕੇਟ ਕਰਨ ਦੀ ਜ਼ਿਆਦਾ ਲੋੜ ਹੈ ਕਿਉਂਕਿ ਲੋਕ ਉੱਥੇ ਨਹੀਂ ਦਿੰਦੇ ਹੈਗੇ ਹਨਾ ਵੀ ਵਿਆਹ ਹੋ ਜਾਣਾ ਹੈ ਜਾਂ ਕੁਛ ਵੀ ਲਾ ਲਓ ਹਨਾ ਵੀ ਨਹੀਂ ਰਹਿਣਾ ਤੇ ਬਹੁਤ ਚੇਂਜ ਹੋ ਰਿਹਾ ਵਿਚ ਇਜ਼ ਗੁੱਡ ਬਟ ਫਿਰ ਵੀ ਜਿਵੇਂ ਫ੍ਰੀ ਮਤਲਬ ਐਜੂਕੇਸ਼ਨ ਦੇ ਸਕੀਏ ਜਾਂ ਕੁਝ ਕਰ ਸਕੀਏ ਮਤਲਬ ਪਿੰਡਾਂ 'ਚ ਕੁੜੀਆਂ ਰਿਲੇਟਿਡ ਉਹ ਮਤਲਬ ਮੇਨ ਗੋਲ ਉਹ ਹੈਗਾ ਵੀ ਉਹ ਕਰ ਸਕੀਏ ਅਸੀਂ ਜਿਵੇਂ ਅੱਜ ਕੱਲ੍ਹ ਤਾਂ ਕਾਫੀ ਚੇਂਜ ਵੀ ਹੋ ਗਿਆ ਨਾ ਅੱਗੇ ਹੁੰਦਾ ਸੀਗਾ ਕਿ ਤੁਸੀਂ ਕੁੜੀ ਵਿਆਹੁੰਦੇ ਸੀ ਨਾ ਪੁਰਾਣੇ ਟਾਈਮਾਂ 'ਚ ਆਹੀ 15 ਸਾਲ ਪਹਿਲਾਂ ਤਾਂ ਸਾਡੇ ਮਾਲਵੇ 'ਚ ਆਪਣੇ ਹੈ ਨਾ ਤਾਂ ਬਹੁਤ ਇਹ ਹੁੰਦਾ ਸੀਗਾ ਕਿ ਜਿੰਨੇ ਕਿੱਲੇ ਜ਼ਮੀਨ ਆ ਉਨਾ ਤੁਸੀਂ ਦਾਜ ਦੇਣਾ ਨਾ ਤਾਂ ਅੱਜ ਕੱਲ੍ਹ ਉਹ ਜਿੱਦਾਂ ਮਤਲਬ ਇਹ ਗਲੋਬਲਾਈਜੇਸ਼ਨ ਕਰਕੇ ਮੈਂ ਕਹੂੰਗਾ ਕਿ ਜਿਹੜੇ ਅੱਜ ਕੱਲ੍ਹ ਬੱਚੇ ਬਾਹਰ ਆਉਂਦੇ ਆ ਸਟੂਡੈਂਟਸ ਇਹ ਕੁੜੀਆਂ ਪੜ੍ਹ ਜਾਂਦੀਆਂ ਤਾਂ ਫਿਰ ਉਹ ਮੁੰਡੇ ਵਾਲਿਆਂ ਨੂੰ ਪੈਸਾ ਦੇਣਾ ਪੈਂਦਾ ਹੁਣ ਤਾਂ ਉਹ ਹੁਣ ਆਈ ਥਿੰਕ ਵਿਚ ਇਜ਼ ਗੁੱਡ ਹੈ ਨਾ ਹੁਣ ਕੁੜੀਆਂ ਦਾ ਚੰਗੀ ਗੱਲ ਆ ਉਹ ਜੀ ਚੰਗਾ ਵੀ ਹੈਗਾ ਪਰ ਜੇਕਰ ਝਾਤ ਮਾਰ ਕੇ ਦੇਖੀਏ ਪਿਛਲੇ ਅੰਕੜਿਆਂ ਦੇ ਉੱਤੇ ਤਾਂ ਪਹਿਲਾਂ ਮੁੰਡੇ ਜਦੋਂ ਵਿਆਹ ਕਰਾ ਕੇ ਆ ਜਾਂਦੇ ਸੀ ਨਾ ਕੁੜੀਆਂ ਰੁਲਦੀਆਂ ਰਹਿੰਦੀਆਂ ਸੀ ਤੇ ਹੁਣ ਉਹੀ ਹੁਣ ਚੀਜ਼ ਹੈਗੀ ਆ ਕੁੜੀਆਂ ਕਰ ਰਹੀਆਂ ਮੁੰਡਿਆਂ ਦੇ ਨਾਲ ਹਾਂ ਉਹ ਚੀਜ਼ ਗਲਤ ਆ ਹਨਾ ਬਾਕੀ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਬਟ ਕਈ ਥਾਵਾਂ ਤੇ ਚੰਗਾ ਵੀ ਹੋ ਜਾਂਦਾ ਕਿ ਕੁੜੀਆਂ ਹੁੰਦੀਆਂ ਹਨਾ ਉਹ ਗਰੀਬ ਥੋੜਾ ਨਰਮ ਘਰਾਂ 'ਚ ਹੁੰਦੀਆਂ ਤੇ ਕੋਈ ਚਲੋ ਸਹਾਇਤਾ ਵਾਲਾ ਮਿਲ ਜਾਂਦਾ ਉਹ ਬਾਹਰ ਆ ਜਾਂਦੀਆਂ ਪੜ੍ਹ ਲਿਖ ਕੇ ਫਿਰ ਜੋ ਪਰਿਵਾਰ ਅੱਗੇ ਤੁਰਦਾ ਉਹਨਾਂ ਦਾ ਤਾਂ ਆਪਣੇ ਪਰਿਵਾਰ ਲਈ ਵੀ ਹੈਲਪ ਬਣਦੀਆਂ ਉਹ ਚੰਗੀ ਗੱਲ ਵੀ ਆ ਜੀ ਸਹੀ ਗੱਲ ਹੈ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਤੁਹਾਡੀ ਬਹੁਤ ਉਸਾਰੂ ਸੋਚ ਹੈ ਤੇ ਖਾਸ ਕਰਕੇ ਤੁਹਾਡੀ ਕਿਉਂਕਿ ਤੁਸੀਂ ਸਾਇੰਟਿਸਟ ਹੋ ਤੇ ਅੱਗੇ ਵੀ ਇਨ ਫਿਊਚਰ ਤੁਸੀਂ ਕੁਝ ਨਾ ਕੁਝ ਕਰਨਾ ਚਾਹੁੰਦੇ ਸਮਾਜ ਲਈ ਕੋਈ ਇਹੋ ਜਿਹਾ ਮੈਸੇਜ ਜਿਹੜਾ ਕੁੜੀਆਂ ਨੂੰ ਤੁਸੀਂ ਦੇਣਾ ਚਾਹੋ ਕੁੜੀਆਂ ਦਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਆ ਮਤਲਬ ਬਾਕੀ ਸਾਰੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਅੱਜ ਕੱਲ੍ਹ ਸਭ ਤੋਂ ਜ਼ਰੂਰੀ ਚੀਜ਼ ਹੈ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਜੇ ਕੁੜੀ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਊਗੀ ਉਹ ਕਿਵੇਂ ਹੋਊਗੀ ਐਜੂਕੇਸ਼ਨ ਦੇ ਥਰੂ ਹੋਊਗੀ ਜੇ ਉਹ ਐਜੂਕੇਟ ਹੋਊਗੀ ਜਾਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਊਗੀ ਤਾਂ ਉਹ ਆਪਣੀ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਵੀ ਬਹੁਤ ਕੁਝ ਦੇ ਸਕਦੀ ਹੈ ਬਿਕਾਜ਼ ਇੱਕ ਵਿਮਨ ਹੀ ਆ ਜਿਹਦੇ ਥਰੂ ਅਗਲੀ ਪੀੜ੍ਹੀ ਚੱਲਦੀ ਆ ਆਪਣੀ ਠੀਕ ਆ ਤਾਂ ਉਹ ਮਸਟ ਹੈ ਇੱਕ ਕੁੜੀ ਨੂੰ ਐਜੂਕੇਸ਼ਨ ਮਤਲਬ ਪ੍ਰੋਪਰ ਐਜੂਕੇਸ਼ਨ ਕਰਨੀ ਤੇ ਜੇ ਉਹ ਪ੍ਰੋਪਰ ਐਜੂਕੇਟ ਹੋਊਗੀ ਤਾਂ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਐਜੂਕੇਟ ਕਰੂਗੀ ਤੇ ਜੇ ਕੱਲ ਨੂੰ ਕੋਈ ਬੁਰਾ ਹੋ ਜਾਂਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਮੁੰਡੇ ਕੁੜੀਆਂ ਨੂੰ ਰੁਲਦਾ ਛੱਡ ਦਿੰਦੇ ਨੇਗੇ ਜੇ ਉਹ ਮਤਲਬ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਊਗੀ ਤਾਂ ਉਹਨੂੰ ਪਰਵਾਹ ਨਹੀਂ ਹੋਊਗੀ ਕਿ ਮੈਂ ਕਿਸੇ ਤੇ ਡਿਪੈਂਡੈਂਟ ਆ ਜਾਂ ਕੁਛ ਆ ਤਾਂ ਉਹ ਆਪਦੀ ਫੈਮਿਲੀ ਨੂੰ ਆਪ ਮਤਲਬ ਗਰੋ ਕਰ ਸਕਦੀ ਆ ਤਾਂ ਮੇਰੇ ਲਈ ਕੁੜੀਆਂ ਨੂੰ ਇਹੀ ਮੈਸੇਜ ਹੈ ਕਿ ਅਵੇਅਰ ਹੋ ਕੇ ਫਸਟ ਥਿੰਗ ਕਿ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਰੋ ਬਹੁਤ ਹੀ ਵਧੀਆ ਮੈਸੇਜ ਤੇ ਭਾਜੀ ਤੁਸੀਂ ਕੁਝ ਕਹਿਣਾ ਚਾਹੋ ਮੇਰਾ ਵੀ ਬਸ ਇਹੀ ਹੈ ਜੀ ਮੈਂ ਸੋਚਦਾ ਕਿ ਜੋ ਨਵਪ੍ਰੀਤ ਨੇ ਕਿਹਾ ਕਿ ਕੁੜੀਆਂ ਦਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਤੇ ਐਜੂਕੇਸ਼ਨ ਵਿਚ ਇਜ਼ ਮਸਟ ਹੈ ਨਾ ਤਾਂ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਆਪਣੇ ਬਾਰੇ ਪਤਾ ਲੱਗਦਾ ਤੁਹਾਨੂੰ ਪਤਾ ਲੱਗਦਾ ਦੁਨੀਆ 'ਚ ਕੀ ਹੋ ਰਿਹਾ ਸਿਰਫ ਜੇ ਆਪਾਂ ਮਤਲਬ ਜਿੱਦਾਂ ਕੁਛ ਕਰਦੇ ਰਹਿੰਦੇ ਜੌਬ ਕਰਦੇ ਰਹਿੰਦੇ ਆਪਣੇ ਕੰਮ 'ਚ ਰਹਿੰਦੇ ਆ ਤਾਂ ਨਹੀਂ ਪਤਾ ਲੱਗਦਾ ਥਰੂ ਐਜੂਕੇਸ਼ਨ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਤਾਂ ਮੈਂ ਕਹੂੰਗਾ ਕਿ ਉਹ ਜ਼ਰੂਰੀ ਆ ਦੋਨਾਂ ਲਈ ਮੁੰਡਿਆਂ ਲਈ ਕੁੜੀਆਂ ਲਈ ਜੀ ਬਹੁਤ ਸ਼ੁਕਰੀਆ ਹਾਂਜੀ ਤੇ ਇੱਕ ਗੱਲ ਕਹੂੰਗੀ ਕਿ ਕੁੜੀ ਦੀ ਐਜੂਕੇਸ਼ਨ ਪਿੱਛੇ ਆਪਣੇ ਕਲਚਰ ਦੇ ਵਿੱਚ ਜਿਹੜੇ ਕੁੜੀ ਦੀ ਲਾਈਫ ਦੇ ਵਿੱਚ ਮੈਨ ਹੁੰਦੇ ਨੇ ਉਹ ਬਹੁਤ ਮਤਲਬ ਯੋਗਦਾਨ ਪਾਉਂਦੇ ਨੇ ਬਹੁਤ ਇੰਪੋਰਟੈਂਟ ਰੋਲ ਜਿਵੇਂ ਸ਼ੁਰੂ ਤੋਂ ਮਤਲਬ ਮੇਰੇ ਫਾਦਰ ਨੂੰ ਤੇ ਮੇਰੇ ਬ੍ਰਦਰ ਨੂੰ ਸੀਗਾ ਕਿ ਮਤਲਬ ਵੀ ਮੈਨੂੰ ਵਧੀਆ ਐਜੂਕੇਸ਼ਨ ਦੇਣੀ ਹੈ ਜਾਂ ਵਧੀਆ ਗਰੋ ਕਰਨਾ ਠੀਕ ਆ ਤਾਂ ਉਹਨਾਂ ਨੇ ਮੈਨੂੰ ਕੀਤਾ ਤੇ ਆਫਟਰ ਮੈਰਿਜ ਤੇ ਮੇਰੇ ਇਨ-ਲॉज ਨੇ ਮੇਰਾ ਪੂਰਾ ਮਤਲਬ ਸਾਥ ਦਿੱਤਾ ਜਿਵੇਂ ਮੇਰੇ ਹਸਬੈਂਡ ਸੀ ਇਹਨਾਂ ਨੂੰ ਹੈਗਾ ਕਿ ਮੇਰਾ ਵਧੀਆ ਗਰੋਥ ਹੋਵੇ ਹਨਾ ਤੇ ਮੇਰੇ ਮਤਲਬ ਫਾਦਰ ਇਨ-ਲॉ ਵਧੀਆ ਸਪੋਰਟਿਵ ਆ ਤਾਂ ਮਤਲਬ ਮੈਂ ਮਤਲਬ ਕਹੂੰਗੀ ਕਿ ਮੈਨ ਨੂੰ ਵੀ ਕਿ ਮਤਲਬ ਕੁੜੀਆਂ ਦਾ ਸਾਥ ਦਿਓ ਤਾਂ ਕਿ ਵੀ ਉਹ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣ ਕਿਉਂਕਿ ਵਿਦਆਊਟ ਮੈਨ ਜੇ ਉਹਨਾਂ ਦੀ ਸਪੋਰਟ ਨਹੀਂ ਹੋਊਗੀ ਜੇ ਫਾਦਰ ਆਪਣੀ ਡਾਟਰ ਦੀ ਸਪੋਰਟ ਨਹੀਂ ਕਰੂਗਾ ਜਾਂ ਹਸਬੈਂਡ ਆਪਣੀ ਵਾਈਫ ਨੂੰ ਸਪੋਰਟ ਨਹੀਂ ਕਰੂਗਾ ਤਾਂ ਉਹ ਨਹੀਂ ਕਰ ਸਕਦੀ ਤੁਹਾਡੀ ਬੇਟੀ ਪ੍ਰਭ ਦਿਆ ਬਹੁਤ ਲੱਕੀ ਆ ਕਿਉਂਕਿ ਤੁਸੀਂ ਧੀਆਂ ਲਈ ਇੰਨਾ ਜ਼ਿਆਦਾ ਸੋਚਦੇ ਇਸੇ ਕਰਕੇ ਪ੍ਰਮਾਤਮਾ ਨੇ ਸ਼ਾਇਦ ਤੁਹਾਨੂੰ ਧੀ ਦੀ ਦਾਤ ਦਿੱਤੀ ਆ ਜਿਹੜੀ ਕਿ ਤੁਹਾਨੂੰ ਬਹੁਤ ਲੋੜ ਸੀਗੀ ਸੋ ਤੁਸੀਂ ਆਪਣੀ ਬੱਚੀ ਦੇ ਥਰੂ ਆਪਣਾ ਭਵਿੱਖ ਜ਼ਰੂਰ ਦੇਖਦੇ ਹੋਵੋਗੇ ਕਾਮਨਾ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਹੱਸਦੇ ਵਸਦੇ ਰਹੋਗੇ ਧੰਨਵਾਦ ਜੀ ਥੈਂਕ ਯੂ ਸੋ ਮਚ ਜੀ ਸੋ ਦਰਸ਼ਕੋ ਸਮਾਂ ਹੋ ਚਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ ਅਗਲੇ ਹਫਤੇ ਫਿਰ ਮੁਲਾਕਾਤ ਹੋਵੇਗੀ ਨਵੇਂ ਪਰਿਵਾਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ